ਮੈਂ ਇੱਕ ਆਡੀਓ ਮੈਸੇਜ ਪਾਇਆ ਸੀਗਾ ਆਪਣੀ ਜਥੇਬੰਦੀ ਦੇ ਗਰੁੱਪ ਦੇ ਵਿੱਚ। ਐਸਐਨਪੀ ਸਕੀਮ ਇੱਕ ਕੰਟਰੋਵਰਸ਼ੀਅਲ ਸਕੀਮ ਆ। ਇਹਦੇ 'ਚ ਬਹੁਤ ਸਾਰੇ ਇਸ਼ੂਜ਼ ਨੇ। ਬਹੁਤ ਵਾਰ ਦੇਖਣ 'ਚ ਆਇਆ ਹੈ ਕਿ ਜਿਹੜੀ ਫਰਮ ਸਪਲਾਈ ਕਰਦੀ ਆ ਰਾਸ਼ਨ, ਉਹ ਬੜੀ ਚਲਾਕੀ ਨਾਲ ਕੁਝ ਪੈਕੇਟਸ ਐਕਸਪਾਇਰਡ ਸਪਲਾਈ ਕਰ ਦਿੰਦੀ ਹੈ ਸਾਨੂੰ। ਕਿਉਂਕਿ ਸੰਡੇ ਦੇ ਦਿਨ ਸਾਨੂੰ ਮਜਬੂਰ ਕੀਤਾ ਜਾ ਰਿਹਾ ਰਾਸ਼ਨ ਪਕਾ ਕੇ ਰਿਪੋਰਟਾਂ ਭੇਜਣ ਲਈ, ਜਦਕਿ ਸੰਡੇ ਵਾਲੇ ਦਿਨ ਤਾਂ ਰਾਸ਼ਨ ਦੇਣਾ ਹੀ ਨਹੀਂ ਆ ਅਸੀਂ। ਜਿੱਦਾਂ ਦਾ ਰਾਸ਼ਨ ਹੁੰਦਾ, ਖਾਮੀ ਲੱਭਣਾ ਕੋਈ ਔਖਾ ਕੰਮ ਨਹੀਂ ਆ। ਤੁਸੀਂ ਦੇਖ ਹੀ ਲਿਆ ਜਿਹੜੀਆਂ ਪੰਜਾਬ ਭਰ 'ਚੋਂ ਵੀਡੀਓਜ਼ ਆ ਰਹੀਆਂ, ਕੋਈ PhD ਨਹੀਂ ਚਾਹੀਦੀ ਰਾਸ਼ਨ ਦੇ ਵਿੱਚੋਂ ਖਾਮੀ ਲੱਭਣ ਲਈ, ਦੇਖ ਕੇ ਪਤਾ ਲੱਗ ਜਾਂਦਾ ਆ। ਬੜੀ ਚਲਾਕੀ ਨਾਲ 2-4 ਪੈਕੇਟ ਵਿੱਚ ਰਾਸ਼ਨ ਦੇ ਵਿੱਚ ਐਵੇਂ ਦੇ ਪਾ ਦਿੱਤੇ ਜਾਂਦੇ ਨੇ ਜਿਹੜੇ ਜਲਦੀ ਐਕਸਪਾਇਰ ਹੋਣ ਵਾਲੇ ਆ। ਕਿਉਂ ਨਹੀਂ ਕੋਈ ਰੋਕਦਾ ਇਹਨਾਂ ਨੂੰ? ਅਸੀਂ ਤਾਂ ਐਸੋਸੀਏਸ਼ਨ ਕੋਸ਼ਿਸ਼ ਕਰੇਗੀ ਇਹਨਾਂ ਤੇ FIR ਦਰਜ ਕਰਾਉਣ ਦੀ, ਇਹ ਜਿਹੜੇ ਸਪਲਾਈ ਕਰਦੇ ਨੇ ਰਾਸ਼ਨ। ਇਹਨੂੰ ਆਧਾਰ ਬਣਾਇਆ ਗਿਆ ਹੈ ਕਿ ਮੈਂ ਉਕਸਾ ਰਿਹਾ ਗਲਤ ਰਿਪੋਰਟਾਂ ਲਈ। ਅੱਛਾ, ਅਗਰ ਮੈਂ ਉਕਸਾ ਰਿਹਾ ਤਾਂ ਕਿਹੜੇ ਅਧਿਕਾਰੀ ਉਕਸਾਏ ਗਏ ਨੇ? ਕਿਹਦੀ ਕਨਪੱਟੀ ਤੇ ਬੰਦੂਕ ਰੱਖ ਕੇ ਮੈਂ ਗਲਤ ਰਿਪੋਰਟ ਭਿਜਵਾਤੀ ਆ? ਕਿ ਰਿਟਨ ਕੰਪਲੇਂਟ ਕਿੱਥੇ ਆ? ਸ਼ੋ ਕਾਜ਼ ਨੋਟਿਸ ਕਿਉਂ ਨਹੀਂ ਜਾਰੀ ਕੀਤਾ ਗਿਆ? ਇੰਨੀ ਜਲਦਬਾਜ਼ੀ ਕਿਉਂ ਸੀ ਮੇਰੀ ਸਸਪੈਂਸ਼ਨ ਕੱਢਣ ਦੀ? ਗੋਲੀਆਂ ਚਲਾ ਕੇ ਹਵਾ 'ਚ CDPO। ਦੁਬਈ ਦੀ ਪੁਲਿਸ ਨੂੰ ਕੋਈ ਫੋਨ ਕਰਕੇ ਨਹੀਂ ਕਹਿ ਸਕਦਾ ਵੀ ਚਲਾਨ ਨਾ ਕੱਟੀ, ਹਾਲਾਂਕਿ ਦੁਬਈ 'ਚ ਇਲੈਕਸ਼ਨਸ ਨਹੀਂ ਹੁੰਦੀਆਂ। ਇੱਥੇ ਤਾਂ ਬਲਾਕ ਪ੍ਰਧਾਨ ਨਹੀਂ ਮਾਣ। ਜੇ ਤੁਹਾਡੇ ਅਦਾਰੇ ਆਜ਼ਾਦ ਨਹੀਂ ਤਾਂ ਤੁਹਾਡੀ ਧਰਤੀ ਥੱਲੋਂ ਚਾਹੇ ਤੇਲ ਨਿਕਲ ਆਵੇ। ਵੈਨੇਜ਼ੁਏਲਾ 'ਚ ਮਿਲਦਾ ਨਾ ਤੇਲ, ਪਰ ਤਾਂ ਵੀ ਵੈਨੇਜ਼ੁਏਲਾ ਗਰੀਬ ਆ। ਕਿਉਂ? ਕਿਉਂਕਿ ਡਿਕਟੇਟਰਸ਼ਿਪ ਆ, ਅਦਾਰੇ ਆਜ਼ਾਦ ਨਹੀਂ ਹੈਗੇ। ਸਾਊਦੀ ਅਰੇਬੀਆ 'ਚ ਇੱਕ ਤਰ੍ਹਾਂ ਦੀ ਡਿਕਟੇਟਰਸ਼ਿਪ ਜ਼ਰੂਰ ਆ, ਇਲੈਕਸ਼ਨ ਨਹੀਂ ਹੁੰਦੀਆਂ, ਬਟ ਤਾਂ ਵੀ ਅਦਾਰੇ ਆਜ਼ਾਦ ਨੇ। ਤੁਸੀਂ ਤਾਂ ਜਿਹੜੀ ਚੀਜ਼ ਉਹ ਚਾਹੁੰਦੇ ਉਹਨੂੰ ਚਾਪਲੂਸੀ ਕਹਿੰਦੇ ਆ। ਮੈਂ ਤਾਂ ਕਿਹਾ ਸੀ ਸੈਕਟਰੀ ਮੈਮ ਔਰ ਮੰਤਰੀ ਮੈਮ ਨੂੰ, ਜਦੋਂ ਇਹਨਾਂ ਨੇ ਮੇਰੀ ਸਸਪੈਂਸ਼ਨ ਇਸ਼ੂ ਕੀਤੀ, ਮੈਂ ਆਪਣਾ ਮੈਸੇਜ ਫਿਰ ਅਫੀਸ਼ੀਅਲ ਗਰੁੱਪ 'ਚ ਪਾਇਆ। ਨਹੀਂ ਤਾਂ ਮੈਂ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਤੁਸੀਂ ਇੱਦਾਂ ਕਰੋ, ਕੱਲ੍ਹ ਨੂੰ ਦਫ਼ਤਰ ਆ ਜਾਓ ਰਈਆ, ਮੈਂ ਉੱਲੀ ਵਾਲੇ ਪੈਕੇਟ ਰੱਖੂੰਗਾ, ਤੁਸੀਂ ਆਪਣੇ ਬੱਚਿਆਂ ਨੂੰ ਪੋਤਿਆਂ ਨੂੰ ਨਾਲ ਲੈ ਕੇ ਆਉਣਾ, ਮੈਂ ਉਹਨਾਂ ਨੂੰ ਖੁਦ ਖਿਲਾਊਂਗਾ ਤੁਹਾਡੇ ਬੱਚਿਆਂ ਨੂੰ। ਬਟ ਉਹ ਨਹੀਂ ਲੈ ਕੇ ਆਏ। ਚੰਡੀਗੜ੍ਹ ਸਵੀਟਸ ਔਰ ਪ੍ਰਕਾਸ਼ ਮਸਾਲੇ, ਕੁਝ ਕਹਿੰਦੇ ਨੇ ਦੋਨੋਂ ਫਰਮਸ ਰਿਲੇਟਡ ਨੇ, ਕੁਝ ਲੋਕ ਕਹਿੰਦੇ ਨੇ ਕਿ ਅਨਰਿਲੇਟਡ ਨੇ। ਇਹ ਦੋਵੇਂ ਪੰਜਾਬ ਦੀਆਂ ਨੇ ਫਰਮਸ ਔਰ ਚੰਡੀਗੜ੍ਹ ਬੇਸਡ ਨੇ ਆਈ ਥਿੰਕ। ਇੱਕ ਸ਼ਾਇਦ ਪੰਜਾਬ ਦੇ ਕਿਸੇ ਕਸਬੇ ਦੀ ਵੀ ਬੇਸਡ ਹੈਗੀ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਤੇ ਮੈਂ ਹਾਂ ਗੁਰਪ੍ਰੀਤ ਸਿੰਘ। ਪੰਜਾਬ ਦੇ ਵਿੱਚ ਕੱਟੜ ਇਮਾਨਦਾਰ ਰਖਵਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਮੁੱਖ ਮੰਤਰੀ ਨੇ ਭਗਵੰਤ ਮਾਨ ਹੋਣੀ, ਤੇ ਇਸ ਸਮੇਂ ਇੱਕ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਕਰਮਜੀਤ ਸਿੰਘ ਹੁਣੀ ਸਾਡੇ ਨਾਲ ਮੌਜੂਦ ਨੇ। ਇਹ CDPO ਨੇ। CDPO ਉਹ ਹੁੰਦਾ ਹੈ ਚਾਈਲਡ ਡਿਵੈਲਪਮੈਂਟ ਪ੍ਰੋਗਰਾਮ ਦੇ ਅਧਿਕਾਰੀ ਨੇ ਇਹ, ਜਿਹੜੇ ਕਿ ਪਿੰਡਾਂ ਦੇ ਵਿੱਚ ਆਂਗਣਵਾੜੀ ਦੇ ਵਿੱਚ ਜਿਹੜਾ ਰਾਸ਼ਨ ਪਹੁੰਚਾਉਂਦੇ ਨੇ ਉਹਦਾ ਇਹ ਕੰਮ ਕਰਦੇ ਨੇ, ਤੇ ਉਸੇ ਰਾਸ਼ਨ ਦੀ ਦੇਖ ਉਹਨੂੰ ਦੇਖਣਾ, ਉਹਨੂੰ ਜਾਂਚਣਾ ਵੀ ਇਹਨਾਂ ਦਾ ਕੰਮ ਹੁੰਦਾ ਹੈ। ਇਹਨਾਂ ਦੇ ਨਾਲ ਜੋ ਕੁਝ ਹੋਇਆ ਇਹਨਾਂ ਤੋਂ ਜਾਣਦੇ ਆ। ਇਹਨਾਂ ਨੂੰ ਸਸਪੈਂਡ ਕੀਤਾ ਗਿਆ ਅਦਾਰੇ ਦੇ ਵੱਲੋਂ, ਇਹਨਾਂ ਦੇ ਮਹਿਕਮੇ ਦੇ ਵੱਲੋਂ। ਕਿਉਂ ਕੀਤਾ ਗਿਆ ਹੈ? ਕਾਰਨ ਕੀ ਹੈ? ਕੀ ਇਹ ਸਹੀ ਨੇ ਜਾਂ ਫਿਰ ਕਿਤੇ ਇਹਨਾਂ ਨੇ ਗਲਤੀ ਕੀਤੀ ਸੀ, ਜਾਂ ਪੂਰਾ ਮਾਜਰਾ ਕੀ ਹੈ? ਇਹਨਾਂ ਦੇ ਕੋਲੋਂ ਸਮਝਦੇ ਆ। ਭਾਈ ਸਾਹਿਬ, ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੀ ਭਾਈ, ਤੁਸੀਂ ਸਸਪੈਂਡ ਕਰ ਦਿੱਤੇ ਗਏ ਹੋ, ਕਾਰਨ ਜਾਣ ਸਕਦੇ ਆ? ਕੀ ਕਾਰਨ ਬਣਿਆ ਹੈ? ਕੀ ਤੁਹਾਡੇ 'ਚ ਕੋਈ ਕਮੀ ਸੀ ਜਾਂ ਫਿਰ ਤੁਹਾਨੂੰ ਕਿਸੇ ਕਾਰਨ ਵਸ ਹੋਰ ਕੋਈ ਕਾਰਨ ਰਿਹਾ ਸਸਪੈਂਡ ਕਰਨ? ਉਹ ਦੇਖੋ, ਕਮੀ ਦੇ ਕਰਕੇ ਮਹਿਕਮਾ ਸਸਪੈਂਸ਼ਨ ਨਹੀਂ ਕਰਦਾ, ਕਿਉਂਕਿ ਜੇ ਕਮੀਆਂ ਦੇ ਕਰਕੇ ਮਹਿਕਮਾ ਸਸਪੈਂਸ਼ਨ ਕਰਦਾ ਹੁੰਦਾ ਤਾਂ ਕੁਝ ਹੋਰ ਲੋਕ ਨੇ ਜਿਹੜੇ ਹੁਣ ਤੱਕ ਸਸਪੈਂਡ ਹੋ ਗਏ ਹੋਣੇ ਸੀਗੇ। ਮੈਂ ਨਹੀਂ ਸੀ ਸਸਪੈਂਡ ਹੋਣਾ ਹੈਗਾ। ਸੋ ਕਮੀ ਦੇ ਕਰਕੇ ਤਾਂ ਮੈਂ ਨਹੀਂ ਹੋਇਆ, ਲੇਕਿਨ ਇਹਨਾਂ ਨੂੰ ਕਮੀ ਇਹ ਦਿਖੀ ਹੈ ਕਿ ਮੈਂ ਇੱਕ ਆਡੀਓ ਮੈਸੇਜ ਪਾਇਆ ਸੀਗਾ ਆਪਣੀ ਜਥੇਬੰਦੀ ਦੇ ਗਰੁੱਪ ਦੇ ਵਿੱਚ। ਆਪਣੀ ਸਾਡੀ ਐਸੋਸੀਏਸ਼ਨ ਅਫਸਰਾਂ ਦੀ, ਕੁਝ 45 ਅਫਸਰ ਉਸ ਐਸੋਸੀਏਸ਼ਨ ਦੇ ਮੈਂਬਰ ਨੇ। ਸਾਰੇ 100-110 ਦੇ ਕਰੀਬ CDPOs ਉਹਦੇ ਮੈਂਬਰ ਨਹੀਂ ਹੈਗੇ, 45 ਨੇ। ਉਹਦੇ ਵਿੱਚ ਅਸੀਂ ਆਪਣੀ ਡਿਸਕਸ਼ਨ ਕਰਦੇ ਹਾਂ। ਮੈਂ ਉਹਦੇ 'ਚ ਮੈਸੇਜ ਪਾਇਆ ਸੀਗਾ ਕਿ ਸੰਡੇ ਦੇ ਦਿਨ ਸਾਨੂੰ ਮਜਬੂਰ ਕੀਤਾ ਜਾ ਰਿਹਾ ਰਾਸ਼ਨ ਪਕਾ ਕੇ ਰਿਪੋਰਟਾਂ ਭੇਜਣ ਲਈ, ਜਦਕਿ ਸੰਡੇ ਵਾਲੇ ਦਿਨ ਤਾਂ ਰਾਸ਼ਨ ਦੇਣਾ ਹੀ ਨਹੀਂ ਆ ਅਸੀਂ। ਸੋ ਤੁਸੀਂ ਜਿਹੜਾ ਆ ਰਿਪੋਰਟ ਨਾ ਭੇਜੋ, ਕਿਉਂਕਿ ਮੰਡੇ ਟੂ ਸੈਟਰਡੇ ਵੀ ਰਿਪੋਰਟ ਮੰਗੀ ਜਾ ਸਕਦੀ, ਸੰਡੇ ਹੀ ਕਿਉਂ ਮੰਗੀ ਜਾ ਰਹੀ ਹੈ। ਦੂਸਰਾ, ਇੱਕ ਹੋਰ ਮੈਸੇਜ 2 ਦਿਨ ਦੇ ਗੈਪ ਨਾਲ ਮੈਂ ਆਪਣੀ ਐਸੋਸੀਏਸ਼ਨ ਦੇ ਗਰੁੱਪ ਦੇ ਵਿੱਚ ਪਾਇਆ ਸੀਗਾ ਕਿ ਜਾਂ ਤਾਂ ਰਾਸ਼ਨ ਦੇ ਵਿੱਚ ਕੋਈ ਖਾਮੀ ਲੱਭੋ ਔਰ ਉਹ ਲਿਖ ਕੇ ਭੇਜੋ, ਕਿਉਂਕਿ ਜਿੱਦਾਂ ਦਾ ਰਾਸ਼ਨ ਹੁੰਦਾ, ਖਾਮੀ ਲੱਭਣਾ ਕੋਈ ਔਖਾ ਕੰਮ ਨਹੀਂ ਹੈ। ਤੁਸੀਂ ਦੇਖ ਹੀ ਲਿਆ ਜਿਹੜੀਆਂ ਪੰਜਾਬ ਭਰ 'ਚੋਂ ਵੀਡੀਓਜ਼ ਆ ਰਹੀਆਂ, ਕੋਈ PhD ਨਹੀਂ ਚਾਹੀਦੀ ਰਾਸ਼ਨ ਦੇ ਵਿੱਚੋਂ ਖਾਮੀ ਲੱਭਣ ਲਈ, ਦੇਖ ਕੇ ਪਤਾ ਲੱਗ ਜਾਂਦਾ ਆ। ਸੋ ਜਾਂ ਤਾਂ ਖਾਮੀ ਲੱਭੋ, ਨਹੀਂ ਤਾਂ ਲੈਬ ਟੈਸਟਿੰਗ ਦੀ ਮੰਗ ਕਰੋ। ਹੁਣ ਇਹਦੇ 'ਚ ਮੈਂ ਇਹ ਤਾਂ ਕਿਸੇ ਨੂੰ ਵੀ ਨਹੀਂ ਕਿਹਾ ਕਿ ਬੇਵਜ੍ਹਾ ਖਾਮੀ ਲਿਖ ਕੇ ਭੇਜ ਦਿਓ। ਮੈਂ ਤਾਂ ਇਹ ਕਿਹਾ ਵੀ ਜਾਂ ਤਾਂ ਖਾਮੀ ਲੱਭੋ, ਖਾਮੀ ਲੱਭੋ, ਇਹ ਤਾਂ ਨਹੀਂ ਕਿਹਾ। ਮੈਂ ਇਹ ਕਿਹਾ ਹੈ ਕਿ ਜਾਂ ਤਾਂ ਖਾਮੀ ਲੱਭੋ, ਨਹੀਂ ਤਾਂ ਮਤਲਬ ਕਿ ਅਗਰ ਖਾਮੀ ਨਹੀਂ ਲੱਭਦੀ, ਤੁਹਾਨੂੰ ਨੰਗੀਆਂ ਅੱਖਾਂ ਨਾਲ ਦੇਖ ਕੇ ਖਾਮੀ ਨਹੀਂ ਲੱਭ ਰਹੀਆਂ, ਟੇਸਟ ਕਰਕੇ ਨਹੀਂ ਖਾਮੀ ਲੱਭਦੀ, ਤਾਂ ਬਿਲਕੁਲ ਆਪਣੀ ਜੀਭ ਦੇ ਟੇਸਟ 'ਤੇ ਰਿਲਾਈ ਕਰਕੇ ਇਹ ਨਾ ਕਿਉਂਕਿ ਕੁਆਲਿਟੀ ਅੱਛੀ। ਯਾਦ ਰੱਖੋ, ਜੀਭ ਟੇਸਟ ਦੇ ਸਕਦੀ ਹੈ, ਕੁਆਲਿਟੀ ਨਹੀਂ ਦੱਸ ਸਕਦੀ। ਸੋ ਉਸ ਕੇਸ ਦੇ ਵਿੱਚ ਤੁਸੀਂ ਫਿਰ ਲੈਬ ਟੈਸਟਿੰਗ ਦੀ ਮੰਗ ਕਰ ਲਿਓ। ਹੁਣ ਇਹਦੇ 'ਚ ਕੀ ਗਲਤ ਆ? ਇਹਨੂੰ ਆਧਾਰ ਬਣਾਇਆ ਗਿਆ ਹੈ ਕਿ ਮੈਂ ਉਕਸਾ ਰਿਹਾ ਗਲਤ ਰਿਪੋਰਟਾਂ ਲਈ। ਅੱਛਾ, ਅਗਰ ਮੈਂ ਉਕਸਾ ਰਿਹਾ ਤਾਂ ਕਿਹੜੇ ਅਧਿਕਾਰੀ ਉਕਸਾਏ ਗਏ ਨੇ? ਕਿਹਦੀ ਕਨਪੱਟੀ ਤੇ ਬੰਦੂਕ ਰੱਖ ਕੇ ਮੈਂ ਗਲਤ ਰਿਪੋਰਟ ਭਿਜਵਾਤੀ ਆ? ਕਿ ਰਿਟਨ ਕੰਪਲੇਂਟ ਕਿੱਥੇ ਆ? ਸ਼ੋ ਕਾਜ਼ ਨੋਟਿਸ ਕਿਉਂ ਨਹੀਂ ਜਾਰੀ ਕੀਤਾ ਗਿਆ? ਇੰਨੀ ਜਲਦਬਾਜ਼ੀ ਕਿਉਂ ਸੀ ਮੇਰੀ ਸਸਪੈਂਸ਼ਨ ਕੱਢਣ ਦੀ? ਗੋਲੀਆਂ ਚਲਾ ਕੇ ਹਵਾ 'ਚ CDPO। ਆਰਮਜ਼ ਐਕਟ ਵਰਗੇ ਜਿਹੜੇ ਓਫੈਂਸਿਸ ਨੇ ਉਹ ਕਰ ਗਏ ਨੇ, ਸਸਪੈਂਸ਼ਨ ਨਹੀਂ ਹੋਈ। ਚੈੱਕ ਕਰਾ ਲਓ। ਦਾਗੀ ਬੰਦੇ ਮਹਿਕਮੇ 'ਚ ਬੈਠੇ, ਉਹਨਾਂ ਦੀ ਤਾਂ ਅੱਜ ਤੱਕ ਸਸਪੈਂਸ਼ਨ ਨਹੀਂ ਹੋਈ। ਮਿਲੇ ਹੋਣਗੇ, ਮਿਲੇ ਹੀ ਹੋਣਗੇ ਨਾ। ਫਿਰ ਹੁਣ ਤਾਂ ਫਿਰ ਮੈਂ ਕਹੂੰਗਾ ਹੀ ਕਿ 100% ਮਿਲੇ ਨੇ। ਪਹਿਲਾਂ ਤਾਂ ਮੈਂ ਕਹਿੰਦਾ ਸੀ ਪਤਾ ਨਹੀਂ ਮਿਲੇ ਕਿ ਨਹੀਂ ਮਿਲੇ, ਹੁਣ ਤਾਂ ਮੈਂ ਕਹਿੰਦਾ ਹੀ ਆ ਕਿ ਮਿਲੇ ਹੀ ਆ। ਫਿਰ ਚੱਜ ਦੇ ਬੰਦੇ ਨੂੰ ਸਸਪੈਂਡ ਕਰੋਗੇ, ਫਿਰ ਤੁਹਾਡੇ ਹੱਥ ਮਾੜਿਆਂ ਨਾਲ ਮਿਲੇ ਹੀ ਨੇ।
ਉਦੋਂ ਪੁੱਛਿਆ ਸੀਗਾ ਸੁਖਵਿੰਦਰ ਸਿੰਘ ਰਿਪੋਰਟਰ ਨੇ ਮੰਤਰੀ ਜੀ ਨੂੰ ਕਿ ਤੁਸੀਂ ਗੋਲੀ ਵਾਲੇ ਕੇਸ 'ਚ ਕਿਉਂ ਨਹੀਂ ਕਾਰਵਾਈ ਕੀਤੀ। ਕਹਿੰਦੇ ਅਸੀਂ ਐਸਐਸਪੀ ਨਾਲ ਗੱਲ ਕੀਤੀ ਸੀਗੀ, ਉਹ ਕੁਝ ਹੋਰ ਦੱਸ ਰਹੇ। ਫਿਰ ਮੇਰੇ ਕੇਸ 'ਚ ਵੀ ਐਸਐਸਪੀ ਨਾਲ ਗੱਲ ਕਰ ਲੈਂਦੇ ਕਿ ਇਹ ਜਿਹੜਾ ਆਡੀਓ ਮੈਸੇਜ ਫਾਰਵਰਡਡ ਆਇਆ ਮੇਰੇ ਸੀਡੀਪੀਓ ਦਾ ਹੈ ਜਾਂ ਨਹੀਂ ਹੈ। ਇੱਥੇ ਭਾਈ ਸਾਹਿਬ ਇੱਕ ਹੋਰ ਗੱਲ ਕਨਫਰਮ ਹੁੰਦੀ ਹੈ ਕਿ ਤੁਸੀਂ ਕਹਿ ਲਓ ਕਿ ਇੱਕ ਅਧਿਕਾਰਤ ਚਿੱਠੀ ਨਹੀਂ ਕਿਸੇ ਮਹਿਕਮੇ ਨੂੰ ਲਿਖੀ ਕਿ ਹਾਂ ਤੁਸੀਂ ਇਸ ਚੀਜ਼ ਦੀ ਜਾਂਚ ਕਰਾਓ, ਤੁਸੀਂ ਲੈਬ ਟੈਸਟ ਕਰਾਓ, ਕਿਉਂਕਿ ਉਹ ਤੁਸੀਂ ਆਪਣੇ ਤੇ ਵਾਧੂ ਬਰਡਨ ਲੈ ਲਓਗੇ ਜੇ ਤੁਸੀਂ ਇਹ ਕਹੋਗੇ ਕਿ ਅਸੀਂ ਆਪ ਲੈਬ ਟੈਸਟਿੰਗ ਕਰਵਾ ਲੈਂਦੇ ਆ। ਜਾਣਾ ਤਾਂ ਉਹ ਵਿਭਾਗ ਦੇ ਥਰੂ ਹੀ ਚਾਹੀਦਾ ਹੈ। ਨਾ ਤਾਂ ਕੋਈ ਅਧਿਕਾਰਤ ਮੈਸੇਜ ਸੀ, ਸਿਰਫ ਇੱਕ ਗਰੁੱਪ ਦੇ ਵਿੱਚ ਕੀਤੇ ਹੋਏ ਮੈਸੇਜ ਦੇ ਆਧਾਰ ਤੇ ਤੁਹਾਨੂੰ ਸਸਪੈਂਡ ਕਰ ਦਿੱਤਾ ਗਿਆ। ਉਸ ਗਰੁੱਪ ਦੇ ਵਿੱਚੋਂ ਮੈਸੇਜ ਤੁਸੀਂ ਕੋਈ ਛਾਣਬੀਣ ਕੀਤੀ ਹੈ ਕਿ ਉਹਨਾਂ ਤੱਕ ਵਿਭਾਗ ਤੱਕ ਕਿਵੇਂ ਪਹੁੰਚਿਆ? ਕਿਉਂਕਿ ਜਿਹੜਾ ਉਹ 45 ਲੋਕਾਂ ਦਾ ਤੁਸੀਂ ਗਰੁੱਪ ਕਹਿ ਰਹੇ ਹੋ, ਤੁਹਾਡਾ ਇੱਕ ਪਰਸਨਲ ਗਰੁੱਪ ਕਹਿ ਲਓ ਜਾਂ ਫਿਰ ਤੁਸੀਂ ਜਥੇਬੰਦਕ ਤੌਰ ਤੇ ਇਕੱਠੇ ਹੋਏ ਹੋਵੋਗੇ, ਇਸ ਲਈ ਤੁਸੀਂ ਗਰੁੱਪ ਬਣਾਇਆ ਹੋਊਗਾ। ਉਹ ਮੈਸੇਜ ਦੀ ਕੋਈ ਸੂਹ ਲੱਗੀ ਹੈ ਤੁਹਾਨੂੰ ਕਿ ਕਿਵੇਂ ਉਹਨਾਂ ਤੱਕ ਪਹੁੰਚਿਆ ਹੈ? ਕੋਈ ਤੁਹਾਡੇ 45 ਚੋਂ ਹੀ ਹੋਊ ਜਿਹਨੇ ਮੈਸੇਜ ਪਹੁੰਚਾਇਆ ਤੇ ਉਸ ਤੋਂ ਬਾਅਦ ਤੁਹਾਡੇ ਤੇ ਗਾਜ ਡਿੱਗੀ ਹੈ? ਮੈਨੂੰ ਉਸ ਇਨਸਾਨ ਨਾਲ ਕੋਈ ਵੀ ਗਿਲਾ ਸ਼ਿਕਵਾ ਨਹੀਂ ਹੈਗਾ। ਜਿੰਨੇ ਉਹ ਮੈਸੇਜ ਅੱਗੇ ਭੇਜਿਆ ਉਹ ਗਾਂ ਵੀ ਭੇਜ ਸਕਦਾ ਹੈ। ਠੀਕ ਹੈ। ਇਹ ਉਹਨੇ ਹੁਣ ਵੀ ਦੇਖ ਲਿਆ ਹੋਏਗਾ ਕਿ ਇਹ ਬੰਦੇ ਨੂੰ ਤਾਂ ਸਸਪੈਂਡ ਹੋਣ ਤੋਂ ਬਾਅਦ ਵੀ ਕੋਈ ਪਰਵਾਹ ਨਹੀਂ ਹੈਗੀ। ਅਰੇ ਦੂਸਰੀ ਚੀਜ਼, ਇਹਦੇ 'ਚ ਜ਼ਿੰਮੇਵਾਰੀ ਤਾਂ ਮੰਤਰੀ ਦੀ ਆ। ਠੀਕ ਹੈ। ਮੈਸੇਜ ਭੇਜਣ ਵਾਲੇ ਨੇ ਭੇਜਤਾ, ਦਿਮਾਗ ਤਾਂ ਮੰਤਰੀ ਜੀ ਨੇ ਵਰਤਣਾ ਸੀ ਨਾ ਕਿ ਇੱਕੋ ਹੀ ਮੈਸੇਜ ਇਹਨੇ ਪਾਇਆ। ਮੈਂ ਤਾਂ ਇਹ ਵੀ ਮੈਸੇਜ ਕਈ ਵਾਰ ਪਾਉਣਾ ਆ ਵਰਕਰਾਂ ਨੂੰ ਕਿ ਰਾਸ਼ਨ ਚੁੱਕਣਾ ਪੈਣਾ ਆ। ਕਈ ਵਰਕਰ ਕਹਿੰਦੇ ਅਸੀਂ ਰਾਸ਼ਨ ਨਹੀਂ ਚੁੱਕਣਾ। ਮੈਂ ਕਿਹਾ ਰਾਸ਼ਨ ਚੁੱਕਣਾ ਪੈਣਾ ਆ, ਬਾਅਦ ਵਿੱਚ ਕੋਈ ਖਾਮੀ ਲੱਭਦੀ ਦੱਸੋ, ਅਸੀਂ ਤੁਰੰਤ ਚੁੱਕਣ ਆਵਾਂਗੇ, ਬਟ ਰਾਸ਼ਨ ਚੁੱਕਣਾ ਪੈਣਾ। ਹੋਰ ਇਹ ਮੈਸੇਜ ਦੱਸੋ ਮੰਤਰੀ ਦੇ ਖਿਲਾਫ ਆ, ਇਹ ਮੈਸੇਜ ਮਹਿਕਮੇ ਦੇ ਖਿਲਾਫ ਆ। ਸਰਕਾਰ ਦੇ ਪੱਖ 'ਚ ਹੈ ਵੀ ਤੁਸੀਂ ਇੱਕ ਵਾਰੀ ਜਾਓ ਤਾਂ ਸਹੀ ਭਾਈ, ਜੇ ਤੁਸੀਂ ਚੈੱਕ ਨਹੀਂ ਕਰੋਗੇ ਕਿਵੇਂ ਪਤਾ ਲੱਗੂ? ਹੋ ਸਕਦਾ ਹੈ ਹੁਣ ਕੁਆਲਿਟੀ ਸੁਧਰ ਗਈ ਹੋਵੇ। ਮੈਂ ਆਪਣੀ ਜਿਹੜੀ ਐਸੋਸੀਏਸ਼ਨ ਸਾਡੀ ਉਹਦੇ 'ਚ ਬਤੌਰ ਜਨਰਲ ਸੈਕਟਰੀ ਮੇਰੇ ਨਾਲ ਦੇ ਕੋਲੀਗਸ ਮੈਨੂੰ ਕਈ ਵਾਰ ਫੋਨ ਕਰਦੇ ਹੁੰਦੇ ਆ। ਹਫ਼ਤੇ 10 ਦਿਨ ਤੋਂ ਮੈਨੂੰ ਲਗਾਤਾਰ ਫੋਨ ਆ ਰਹੇ ਸੀ ਸਸਪੈਂਡ ਹੋਣ ਤੋਂ ਪਹਿਲਾਂ ਕਿ ਸਾਡੇ ਵਰਕਰ ਰਾਸ਼ਨ ਨਹੀਂ ਚੁੱਕ ਰਹੇ, ਕਿਉਂਕਿ ਵਾਕਈ ਰਾਸ਼ਨ ਦੀ ਪ੍ਰੋਬਲਮ ਹੈਗੀ। ਜਦੋਂ ਵਰਕਰ ਗਾਲਾਂ ਥੋੜੀ ਖਾ ਸਕਦੀਆਂ ਰੋਜ਼-ਰੋਜ਼ ਪੇਰੈਂਟਸ ਕੋਲੋਂ, ਸੋ ਵਰਕਰਸ ਰਾਸ਼ਨ ਨਹੀਂ ਚੁੱਕਦੇ। ਉਹ ਮੈਨੂੰ ਦੱਸਦੇ, ਮੈਂ ਕਿਹਾ ਆਪਣੇ ਵਰਕਰਾਂ ਤੇ ਤੁਸੀਂ ਕਾਰਵਾਈ ਕਰੋ। ਤੁਸੀਂ ਅੱਗੇ ਕਿਹਨੂੰ ਜਵਾਬਦੇਹ ਹੁੰਦੇ ਹੋ? ਤੁਸੀਂ ਕਿਹੜੇ ਅਧਿਕਾਰੀ ਨੂੰ ਅੱਗੇ ਜਵਾਬਦੇਹ ਹੁੰਦੇ ਹੋ ਜਰਾ ਉਹਨਾਂ ਦਾ? ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ। ਤੇ ਉਹਨਾਂ ਨੂੰ ਤੁਸੀਂ ਇਹ ਸਾਰੀ ਜਾਣਕਾਰੀ ਦਿੰਦੇ ਰਹਿੰਦੇ ਹੋ ਹਰੇਕ ਮਹੀਨੇ ਜਦੋਂ ਵੀ ਤੁਹਾਡੇ ਤੋਂ ਰਾਸ਼ਨ ਆਉਂਦਾ ਕਿ ਇਸ ਵਾਰ ਭਾਈ ਇੰਨੇ ਪੈਕੇਟ ਖਰਾਬ ਨਿਕਲੇ ਨੇ ਜਾਂ ਇੰਨੇ? ਇਹ ਹਰੇਕ ਮਹੀਨੇ ਰਿਪੋਰਟ ਜਾਂਦੀ ਹੈ ਜਾਂ ਤੁਸੀਂ ਵੈਸੇ ਵਰਬਲੀ ਉਹਨਾਂ ਨੂੰ ਦੱਸਦੇ ਹੋ? ਕਿਵੇਂ ਹੁੰਦਾ ਇਹ ਸਿਸਟਮ? ਜੇ ਤਾਂ ਸਭ ਕੁਝ ਸਹੀ ਆ ਫਿਰ ਤਾਂ ਓਕੇ ਦੀ ਰਿਪੋਰਟ ਭੇਜਣ ਦਾ ਕੋਈ ਮਤਲਬ ਹੀ ਨਹੀਂ ਹੈਗਾ। ਇਹ ਤਾਂ ਸਾਰਾ ਪੋਲੀਟੀਕਲ ਸਟੈਂਟ ਆ ਕਿ ਓਕੇ ਰਿਪੋਰਟ ਭੇਜੋ, ਅਸੀਂ ਦੱਸਣਾ ਹੈ ਕਿ ਸਾਰਾ ਕੁਝ ਸਹੀ ਆ। ਮੰਗੀ ਜਾਂਦੀ ਹੈ ਰਿਪੋਰਟ ਸਿਰਫ ਤਾਂ ਭੇਜਦੀ ਹੈ ਜੇ ਕੁਝ ਮਾੜਾ ਆ। ਜੇ ਓਕੇ ਆ ਤਾਂ ਰਿਪੋਰਟ ਨਹੀਂ ਗਈ ਮਤਲਬ ਸਹੀ ਆ, ਕੋਈ ਪ੍ਰੋਬਲਮ ਨਹੀਂ ਹੈਗੀ। ਕੁਝ ਗਲਤ ਨਿਕਲੇਗਾ ਫਿਰ ਹੀ ਰਿਪੋਰਟ ਭੇਜਾਂਗੇ ਨਾ। ਦਿੰਨੇ ਹੋ? ਮੈਂ ਇਹੀ ਪੁੱਛ ਰਿਹਾ। ਹਾਂ, ਅਸੀਂ ਜਦੋਂ ਵੀ ਕੋਈ ਗਲਤ ਚੀਜ਼ ਨਿਕਲਦੀ ਸੀ ਤੁਰੰਤ ਇਨਫੋਰਮੇਸ਼ਨ ਡਿਸਟ੍ਰਿਕਟ ਪ੍ਰੋਗਰਾਮ ਆਫਿਸਰ ਨੂੰ ਦਿੰਨੇ। ਮੈਂ ਵੀ 2 ਚਿੱਠੀਆਂ ਲਿਖੀਆਂ ਸੀਗੀਆਂ। ਇੱਕ ਲਿਖੀ ਸੀਗੀ ਕਿ ਐਕਸਪਾਇਰੀ ਡੇਟ ਘੱਟ ਵਾਲੇ ਕੁਝ ਬੈਗ ਆਏ ਨੇ ਜਿਹੜੇ 22 ਜੁਲਾਈ ਨੂੰ ਐਕਸਪਾਇਰ ਹੋ ਰਹੇ ਆ, ਜਦਕਿ ਸਿਰਫ ਹਫਤਾ ਹੀ ਰਹਿ ਗਿਆ ਸੀ, ਉਦੋਂ ਹਫਤੇ 'ਚੋਂ ਵੰਡਿਆ ਨਹੀਂ ਸੀ ਜਾਣਾ। ਇੱਕ ਦੂਸਰੀ ਇਹ ਵੀ ਲਿਖੀ ਸੀ ਕਿ ਕੁਝ ਪੈਕਟਾਂ 'ਚ ਉੱਲੀ ਵੀ ਪਾਈ ਗਈ ਹੈ। ਦੋਨੋਂ ਰਿਪੋਰਟਾਂ ਮੈਂ ਆਪਣੇ ਡਿਸਟ੍ਰਿਕਟ ਪ੍ਰੋਗਰਾਮ ਅਫਸਰ ਨੂੰ ਲਿਖੀਆਂ ਸੀ। ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੋਈ ਐਕਸ਼ਨ ਕੀਤਾ ਗਿਆ? ਉਹਨਾਂ ਦੇ ਵੱਲੋਂ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ ਗਈ। ਅੰਮ੍ਰਿਤਸਰ ਦੇ ਡਿਸਟ੍ਰਿਕਟ ਪ੍ਰੋਗਰਾਮ ਅਫਸਰ ਨੇ ਮੈਮ, ਉਹਨਾਂ ਨੇ ਪੂਰੀ ਰਿਸਪੌਂਸਿਬਿਲਿਟੀ ਨਿਭਾਈ ਆਪਣੀ। ਮਾਰਕਫੈਡ ਨੂੰ ਅੱਗੇ ਫਾਰਵਰਡ ਕੀਤਾ ਕਿ ਤੁਸੀਂ ਇਹ ਸਮਾਨ ਜਿਹੜੀ ਫਰਮ ਤੋਂ ਸਪਲਾਈ ਕਰ ਰਹੇ ਹੋ 4 ਚੀਜ਼ਾਂ ਮਾੜੀਆਂ ਆ ਰਹੀਆਂ। ਹੁਣ ਇਨਫੋਰਮੇਸ਼ਨ ਜਿਹੜੀ ਆ ਉਹ ਕਿੱਦਾਂ ਪ੍ਰਾਈਵੇਟ ਫਰਮ ਤੱਕ ਪਹੁੰਚੀ ਇਹ ਮੇਰੀ ਸਮਝ ਤੋਂ ਬਾਹਰ ਆ। ਭਾਈ ਇੱਕ ਇੱਥੇ ਇਹ ਵੀ ਗੱਲ ਆ ਜਾਂਦੀ ਹੈ, ਇਹ ਦਰਸ਼ਕ ਵੀ ਸੁਣ ਰਹੇ ਦੇਖ ਰਹੇ ਹੋਣਗੇ ਕਿ ਜਿਹੜਾ ਚੰਗਾ ਮੈਸੇਜ ਸੀ, ਜਿਹੜਾ ਇੱਕ ਵਿਧੀਵਤ ਤਰੀਕੇ ਨਾਲ ਫਾਰਵਰਡ ਹੋ ਕੇ ਗਿਆ, ਉਸ ਤੇ ਤਾਂ ਭਾਈ ਕੋਈ ਐਕਸ਼ਨ ਨਹੀਂ ਹੋਇਆ। ਉੱਥੇ ਤਾਂ ਮਾਰਕਫੈਡ ਜਾਂ ਉਸ ਤੋਂ ਵੀ ਪਿੱਛੇ ਜਿਹੜੇ ਸਪਲਾਇਰ ਬੈਠੇ ਹੋਏ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ। ਪਰ ਇੱਕ ਗਰੁੱਪ ਦੇ ਵਿੱਚ ਕੀਤੇ ਹੋਏ ਮੈਸੇਜ ਤੇ ਇੰਨੀ ਜਲਦੀ ਸਤਰਕ ਕਿਵੇਂ ਹੋ ਜਾਂਦਾ ਸਾਰਾ ਵਿਭਾਗ ਐਕਟੀਵਿਟੀ ਕਰਨ ਦੇ ਲਈ, ਤੇ 26 ਤਰੀਕ ਨੂੰ ਬਾਈ ਹੁਣਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਇੰਨੀ ਕਾਹਲੀ ਦੇ ਨਾਲ? ਇਹ ਬੜੀ ਜਲਦੀ ਹੋ ਜਾਂਦਾ। ਪਰ ਜਿੱਥੇ ਗੱਲ ਸਹੀ ਪੁਆਇੰਟ ਟੂ ਦਾ ਪੁਆਇੰਟ ਹੋ ਰਹੀ ਹੁੰਦੀ ਹੈ ਉੱਥੇ ਬਿਲਕੁਲ ਉਹਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਬਾਈ ਹੁਣ ਉਸ ਤੋਂ ਬਾਅਦ ਤੁਸੀਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਮਿਲੇ ਹੋ ਜਾਂ ਕੋਈ ਗੱਲਬਾਤ ਹੋਈ ਹੈ ਕਿ ਭਾਈ ਮੈਂ ਆ ਕਿਹਾ ਸੀ ਤੇ ਉਸ ਤੋਂ ਬਾਅਦ ਮੈਨੂੰ ਸਸਪੈਂਡ ਕਰ ਦਿੱਤਾ ਗਿਆ, ਜਾਂ ਤੁਹਾਡੇ ਤੱਕ ਅਧਿਕਾਰੀਆਂ ਦੇ ਵੱਲੋਂ ਤੁਹਾਡੇ ਵਿਭਾਗ ਦੇ ਕੋਈ ਪਹੁੰਚ ਕੀਤੀ ਗਈ ਹੋਵੇ ਵੀ ਤੁਸੀਂ ਸਾਡੇ ਅੱਗੇ ਪੇਸ਼ ਹੋਣਾ ਜਾਂ ਇਦਾਂ ਦਾ ਕੋਈ ਕੁਝ ਹੋਇਆ ਪ੍ਰੋਸੀਜਰ? ਫਿਲਹਾਲ ਪੇਸ਼ ਹੋਣ ਲਈ ਮੈਨੂੰ ਨਹੀਂ ਕਿਹਾ ਗਿਆ, ਕਿਉਂਕਿ ਜਦੋਂ ਵੀ ਕਿਸੇ ਅਧਿਕਾਰੀ ਨੂੰ ਸਸਪੈਂਡ ਕੀਤਾ ਜਾਂਦਾ ਪਹਿਲਾਂ ਉਹਨੂੰ ਰਿਟਨ ਇਨਫੋਰਮੇਸ਼ਨ ਦੇ ਦਿੱਤੀ ਜਾਂਦੀ। ਮੈਨੂੰ ਤਾਂ ਇਹਨਾਂ ਨੇ ਉਹ ਵੀ ਇਨਫੋਰਮੇਸ਼ਨ ਨਹੀਂ ਦਿੱਤੀ, ਉਹ ਫਾਰਵਰਡ ਹੋ ਕੇ ਮੈਸੇਜ ਆਇਆ ਸੀ। ਬਾਅਦ ਵਿੱਚ ਆਈ ਥਿੰਕ ਬੀਤੇ ਕੱਲ ਜਿਹੜਾ ਹੈ ਮੈਸੇਜ ਈਮੇਲ 'ਚ ਮੈਨੂੰ ਪਤਾ ਲੱਗਾ ਕਿ ਮੈਨੂੰ ਆ ਗਿਆ। ਕਿਉਂਕਿ ਕਾਰਨ ਜੇ ਆਪਾਂ ਅਫੀਸ਼ੀਅਲ ਲੈਟਰ ਦੀ ਗੱਲ ਕਰੀਏ ਉਸ 'ਚ ਵਿਧੀਵਤ ਤਰੀਕੇ ਨਾਲ ਲਿਖਿਆ ਹੋਇਆ ਕਾਰਨ ਕੀ ਹੈ ਤੁਹਾਡੀ ਸਸਪੈਂਸ਼ਨ ਦਾ? ਉਹਦੇ 'ਚ ਕਾਰਨ ਉਹਨਾਂ ਨੇ ਇਹ ਲਿਖਿਆ ਕਿ ਆਪਣੇ ਸਹਿ ਕਰਮੀਆਂ ਨੂੰ ਮੈਂ ਉਕਸਾਇਆ ਗਲਤ ਰਿਪੋਰਟਾਂ ਭੇਜਣ ਲਈ, ਬਟ ਇਹ ਨਹੀਂ ਦੱਸਿਆ ਵੀ ਕਿਹੜੀ ਰਿਪੋਰਟਾਂ ਤਾਂ 100 ਤਰ੍ਹਾਂ ਦੀਆਂ ਜਾਂਦੀਆਂ ਨੇ। ਕਿਹੜੀ ਰਿਪੋਰਟ ਕਿਹੜੀ ਚੈਕਿੰਗ, ਕਿਹੜੇ ਸੈਂਟਰ ਦੀ ਚੈਕਿੰਗ ਸੰਬੰਧੀ ਮੈਂ ਉਕਸਾਇਆ, ਕਿਹੜਾ ਬੰਦਾ ਉਕਸਾਇਆ ਗਿਆ, ਉਹ ਬੰਦੇ ਨੇ ਆਪਣਾ ਦਿਮਾਗ ਕਿਉਂ ਨਹੀਂ ਵਰਤਿਆ, ਮੇਰੇ ਉਕਸਾਏ ਤੇ ਕਿੱਦਾਂ ਰਿਪੋਰਟ ਭੇਜਤੀ ਹੈ।
ਉਹ ਕੋਈ ਵੀ ਚੀਜ਼ ਮੈਨੂੰ ਨਹੀਂ ਦੱਸੀਗੀ। ਸ਼ੋ ਕਾਜ਼ ਤਾਂ ਕੱਢਿਆ ਹੀ ਨਹੀਂ ਮੈਨੂੰ ਤਾਂ ਜਦੋਂ ਸਸਪੈਂਸ਼ਨ ਹੋਈ ਉਸ ਤੋਂ ਬਾਅਦ 'ਚ ਪਤਾ ਲੱਗਾ ਕਿ ਮੇਰੀ ਸਸਪੈਂਸ਼ਨ ਹੋ ਗਈ ਹੈ। ਸੋ ਇਹਨਾਂ ਨੇ ਆਪਣੇ ਲੈਵਲ ਤੇ ਹੀ ਕਰਕੇ ਤੇ ਸਸਪੈਂਸ਼ਨ ਕੱਢ ਦਿੱਤੀ, ਜਦਕਿ ਹੋਰ ਵੀ ਬੜੇ ਤਰ੍ਹਾਂ ਦੀਆਂ ਕਾਰਵਾਈਆਂ ਨੇ। ਸ਼ੋ ਕਾਜ਼ ਕੱਢ ਕੇ ਉਸ ਤੋਂ ਬਾਅਦ ਵਿੱਚ ਮੇਰੇ ਤੇ ਕਾਰਵਾਈ, ਫਿਰ ਇਹਨਾਂ ਨੂੰ ਫਿਰ ਇਹਨਾਂ ਨੂੰ ਲੱਗਦਾ ਕਿ ਇਹਦੀ ਐਕਸਪਲੇਨੇਸ਼ਨ ਯੋਗ ਨਹੀਂ ਹੈਗੀ, ਇਹ ਜਵਾਬ ਇਹਦਾ ਠੀਕ ਨਹੀਂ ਹੈਗਾ, ਫਿਰ ਮੈਨੂੰ ਇਹ ਸਸਪੈਂਡ ਕਰਦੇ ਨਾ। ਹੁਣ ਮੈਨੂੰ ਇਹਨਾਂ ਨੇ ਪਹਿਲਾਂ ਹੀ ਸਸਪੈਂਡ ਕਰਤਾ, ਮੈਂ ਦਫ਼ਤਰ ਨਹੀਂ ਜਾ ਸਕਦਾ, ਮੇਰੇ ਕੋਲ ਕੋਈ ਅਧਿਕਾਰ ਨਹੀਂ ਹੈਗੇ ਬਤੌਰ ਅਫੀਸ਼ੀਅਲ, ਮੈਨੂੰ ਚੰਡੀਗੜ੍ਹ ਹੈੱਡਕੁਆਟਰ 'ਚ ਹੀ ਬੈਠਣਾ ਪੈਂਦਾ ਆ ਹੁਣ। ਤਾਂ ਹੁਣ ਤੁਸੀਂ ਮੈਨੂੰ ਦੱਸੋ ਵੀ ਮੇਰੇ ਦਫ਼ਤਰ ਕੁਝ ਵੀ ਕਰ ਸਕਦੇ, ਮਗਰੋਂ ਕੁਝ ਵੀ ਚੀਜ਼ ਤਿਆਰ ਕਰ ਸਕਦੇ, ਹਾਂ ਕੁਝ ਵੀ ਛੇੜਛਾੜ ਕਰ ਸਕਦੇ ਆ। ਤਾਂ ਬਹਾਲੀ ਕਰਕੇ ਮੇਰੇ ਤੇ ਕਾਰਵਾਈ ਕਰੋ ਨਾ। ਬਹੁਤ ਸਾਰੇ ਬੰਦੇ ਬਹਾਲ ਨੇ ਪਰ ਉਹਨਾਂ ਤੇ ਕਾਰਵਾਈ ਚੱਲ ਰਹੀ ਆ। ਕੋਈ ਲਾਜ਼ਮੀ ਕਿੱਥੇ ਲਿਖਿਆ ਹੈ ਕਿ ਸਸਪੈਂਡ ਕਰਕੇ ਹੀ ਕਾਰਵਾਈ ਹੋਣੀ? ਇੱਕ ਭਾਈ ਜ਼ਰੂਰ ਇੱਥੇ ਗੱਲ ਦੱਸਿਓ, ਜਿਸ ਤਰੀਕੇ ਨਾਲ ਤੁਸੀਂ ਆਪਣੇ ਵਿਭਾਗ ਦੀ ਗੱਲ ਕਰ ਰਹੇ ਹੋ, ਆਪਾਂ ਅੱਜ ਦੇ ਸਮੇਂ 'ਚ ਗੱਲ ਫੈਡਰਲਿਜ਼ਮ ਦੀ ਕਰਦੇ ਹਾਂ, ਗੱਲ ਕਰਦੇ ਹਾਂ ਸੰਘੀ ਢਾਂਚੇ ਨਾਲ ਦੇਸ਼ ਚੱਲਦਾ ਹੈ ਵੀ ਹਰੇਕ ਜਿਹੜਾ ਅਦਾਰਾ ਹੈ ਆਪਣੇ ਆਪਣੇ ਪੱਧਰ ਤੇ ਉਹ ਆਜ਼ਾਦ ਹੈ ਕੰਮ ਕਰਨ ਦੇ ਲਈ, ਪਰ ਤੁਹਾਡਾ ਅਦਾਰਾ ਕੀ ਆਜ਼ਾਦੀ ਦੇ ਨਾਲ ਕੰਮ ਕਰਦਾ ਹੈ? ਜਿੱਦਾਂ ਦੇ ਤੁਸੀਂ ਹਾਲਾਤ ਦੇਖ ਰਹੇ ਹੋ, ਆਜ਼ਾਦੀ ਹੈ ਇਸ ਦੇ ਵਿੱਚ? ਫੈਡਰਲਿਜ਼ਮ ਜਾਂ ਕਹਿ ਲਓ ਵੀ ਡੈਮੋਕ੍ਰੇਸੀ ਹੁੰਦੀ ਹੈ ਤੁਹਾਡੇ ਵਿਭਾਗ ਦੇ ਵਿੱਚ? ਮੰਤਰੀ ਨੇ ਸੈਕਟਰੀ ਮੈਮ ਨੂੰ ਕਿਹਾ ਕਿ ਸਸਪੈਂਡ ਕਰਨਾ ਹੈ, ਉਹਨਾਂ ਨੂੰ ਕੋਈ ਨਾ ਕੋਈ ਆਮ ਸ਼ੋਰ ਹੋ ਪੋਸੀਬਲ ਹੈ ਕਿ ਰਿਟਨ ਨੋਟ ਭੇਜਿਆ ਗਿਆ ਹੋਏਗਾ, ਭੇਜਿਆ ਨਹੀਂ ਭੇਜਿਆ ਉਹ ਨਹੀਂ ਮੈਨੂੰ ਪਤਾ। ਕੀ ਸੈਕਟਰੀ ਮੈਮ 'ਚ ਹਿੰਮਤ ਹੈਗੀ ਹੈ ਕਿ ਉਹਨਾਂ ਨੂੰ ਕਹਿ ਸਕਣ ਕਿ ਅਸੀਂ ਇੱਕ ਫਾਰਵਰਡਡ ਮੈਸੇਜ ਦੇ ਬੇਸਿਸ ਤੇ ਕਿਵੇਂ ਕਰ ਸਕਦੇ ਹਾਂ? ਨਹੀਂ ਹੈਗੀ, ਕਿਉਂਕਿ ਅਦਾਰੇ ਆਜ਼ਾਦ ਨਹੀਂ ਹੈਗੇ। ਇਹੀ ਤਾਂ ਪ੍ਰੋਬਲਮ ਆ। ਇਹ ਕਹਿ ਲਈਏ ਆਪਾਂ ਜਿਹੜੇ ਆਪਣੇ IAS IPS ਅਧਿਕਾਰੀ ਵੀ ਬੈਠੇ ਹੋਏ ਨੇ, ਉਹ ਵੀ ਪੋਲੀਟੀਸਾਈਜ਼ ਹੋ ਚੁੱਕੇ ਨੇ ਉਹਨਾਂ ਦੇ ਨਾਲ ਹੀ। ਦੇਖੋ ਇਹ ਤਾਂ ਪਰਸਨ ਟੂ ਪਰਸਨ ਵੇਰੀ ਕਰੂਗਾ। ਜਿਵੇਂ ਮੈਂ ਪੋਲੀਟੀਸਾਈਜ਼ ਨਹੀਂ ਹੋਇਆ ਤਾਂ ਆਮ ਸ਼ੋਰ IAS ਤਾਂ ਮੇਰੇ ਤੋਂ ਵੀ ਵੱਡੇ ਨੇ, ਤਾਂ ਬਹੁਤ ਸਾਰੇ IAS IPS ਹੈਗੇ ਨੇ ਜਿਹੜੇ ਪੋਲੀਟੀਸਾਈਜ਼ ਨਹੀਂ ਹੈਗੇ, ਚੰਗੇ ਵੀ ਨੇ। ਅਫਸਰ ਔਰ ਮੁਲਾਜ਼ਮ ਤਾਂ ਬਹੁਤ ਚੰਗੇ ਨੇ, ਕੰਮ ਤਾਂ ਨੇਤਾ ਨਹੀਂ ਕਰਨ ਦਿੰਦੇ ਸਾਨੂੰ। ਅਫਸਰ ਮੁਲਾਜ਼ਮਾਂ 'ਚ ਇਹ ਨਾ ਸੋਚੋ ਕਿ ਅਫਸਰ ਮੁਲਾਜ਼ਮ ਨੂੰ 5 ਸਾਲ ਬਾਅਦ ਵੋਟਾਂ ਨਹੀਂ ਲੈਣੀਆਂ ਪੈਂਦੀਆਂ ਤੇ ਸ਼ਾਇਦ ਇਹ ਬੜੇ ਆਰਾਮ ਨਾਲ ਨੌਕਰੀ ਕਰਦੇ ਹੋਣਗੇ। ਨਹੀਂ, ਸਾਨੂੰ ਇਸੇ ਚੀਜ਼ ਦੀ ਤਾਂ ਸਾਡੀ ਇਹੀ ਤਾਂ ਸਟਰੈਂਥ ਆ ਕਿ ਸਾਨੂੰ ਵੋਟਾਂ ਦੇ ਚੱਕਰ 'ਚ ਨਹੀਂ ਪੈਣਾ ਪੈਂਦਾ। ਅਸੀਂ ਤਾਂ ਸਖਤੀ ਨਾਲ ਕੰਮ ਕਰ ਪਾਉਂਦੇ ਹਾਂ। ਜਿਹੜਾ ਕੰਮ ਨਹੀਂ ਹੋਣ ਵਾਲਾ ਅਸੀਂ ਮਨਾ ਕਰ ਸਕਦੇ ਹਾਂ, ਕੋਈ ਨਹੀਂ ਸਾਨੂੰ ਨਹੀਂ ਵੋਟ ਪਾਉਣੀ ਨਾ, ਅਸੀਂ ਕਿਹੜਾ ਵੋਟ ਲੈਣੀ ਤੇਰੇ ਕੋਲੋਂ, ਤੇਰਾ ਕੰਮ ਨਹੀਂ ਬਣਦਾ ਬਈ, ਠੀਕ ਹੈ ਨਾ। ਇਹੀ ਤਾਂ ਕੰਸੈਪਟ, ਇਸੇ ਕਰਕੇ ਤਾਂ ਅਦਾਰੇ ਆਜ਼ਾਦ ਹੋਣੇ ਜ਼ਰੂਰੀ ਆ। ਦੁਬਈ ਦੀ ਪੁਲਿਸ ਨੂੰ ਕੋਈ ਫੋਨ ਕਰਕੇ ਨਹੀਂ ਕਹਿ ਸਕਦਾ ਵੀ ਚਲਾਨ ਨਾ ਕੱਟੀ, ਹਾਲਾਂਕਿ ਦੁਬਈ 'ਚ ਇਲੈਕਸ਼ਨਸ ਨਹੀਂ ਹੁੰਦੀਆਂ। ਇੱਥੇ ਤਾਂ ਬਲਾਕ ਪ੍ਰਧਾਨ ਨਹੀਂ ਮਾਣ। ਜੇ ਤੁਹਾਡੇ ਅਦਾਰੇ ਆਜ਼ਾਦ ਨਹੀਂ ਤਾਂ ਤੁਹਾਡੀ ਧਰਤੀ ਥੱਲੋਂ ਚਾਹੇ ਤੇਲ ਨਿਕਲ ਆਵੇ। ਵੈਨੇਜ਼ੁਲਾ 'ਚ ਮਿਲਦਾ ਨਾ ਤੇਲ, ਪਰ ਤਾਂ ਵੀ ਵੈਨੇਜ਼ੁਲਾ ਗਰੀਬ ਆ। ਕਿਉਂਕਿ ਡਿਕਟੇਟਰਸ਼ਿਪ ਆ, ਅਦਾਰੇ ਆਜ਼ਾਦ ਨਹੀਂ ਹੈਗੇ। ਸਾਊਦੀ ਅਰੇਬੀਆ 'ਚ ਇੱਕ ਤਰ੍ਹਾਂ ਦੀ ਡਿਕਟੇਟਰਸ਼ਿਪ ਜ਼ਰੂਰ ਆ, ਇਲੈਕਸ਼ਨ ਨਹੀਂ ਹੁੰਦੀਆਂ ਬਟ ਤਾਂ ਵੀ ਅਦਾਰੇ ਆਜ਼ਾਦ ਨੇ। ਸਾਡੇ ਇਲੈਕਸ਼ਨਸ ਹੁੰਦੀਆਂ, ਅਦਾਰੇ ਤਾਂ ਵੀ ਆਜ਼ਾਦ ਨਹੀਂ। ਤੇ ਹੁਣ ਉੱਥੇ ਹੀ ਗੱਲ ਆ ਗਈ, ਜਿੱਦਾਂ ਆਪਾਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰਦੇ ਹਾਂ, ਉਹ ਕਹਿੰਦੇ ਵੀ ਮੇਰੇ ਤੇ ਗਵਰਨਰ ਬੈਠਾ, ਗਵਰਨਰ ਨੂੰ ਅਸੀਂ ਕੁਝ ਕਹਿੰਦੇ ਆ ਉਹ ਨਹੀਂ ਕਰਦਾ। ਤੇ ਜਦੋਂ ਆਪਾਂ ਸਟੇਟ ਦੀ ਗੱਲ ਕਰਦੇ ਹਾਂ, ਉਹ ਕਹਿੰਦੀ ਸੈਂਟਰ ਨਹੀਂ ਪੈਸੇ ਦਿੰਦਾ। ਮਤਲਬ ਕਿ ਹਰੇਕ ਪੱਧਰ ਤੇ ਜਿਹੜੀ ਪੋਲੀਟੀਸਾਈਜ਼ ਹੋਣ ਵਾਲੀ ਗੱਲ ਹੁੰਦੀ ਹੈ, ਕਿ ਦਬਾਅ ਹੇਠ ਆਉਣ ਵਾਲੀ ਗੱਲ ਹੁੰਦੀ ਵੱਖ-ਵੱਖ ਅਦਾਰਿਆਂ ਦੀ, ਉਹ ਅਦਾਰਾ ਵੀ ਵਰੀ ਕਰਦੀ ਹੈ, ਉਹ ਸਰਕਾਰ ਤੋਂ ਕਹਿ ਲਈਏ ਵੀ ਥੱਲੇ ਵੀ ਵਰੀ ਕਰਦੀ ਹੈ। ਹੁਣ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਮੈਮ ਨੇ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਕਾਰਵਾਈ ਕਰਤੀ ਬਿਨਾਂ ਕੁਝ ਦੇਖੇ, ਬਿਨਾਂ ਕੁਝ ਸੁਣੇ। ਹੁਣ ਤੁਸੀਂ ਕੀ ਇਸ ਗੱਲ ਨੂੰ ਲੈ ਕੇ ਆਪਣਾ ਪੱਖ ਰੱਖਦੇ ਹੋ, ਜਾਂ ਤੁਸੀਂ ਕੀ ਇਸ ਦੇ ਲਈ ਵਿਉਂਤ ਘੜੀ ਹੈ ਕਿ ਭਾਈ ਮੈਂ ਆਪਣੀ ਗੱਲ ਤੇ ਸਟੈਂਡ ਆ, ਮੈਂ ਅੱਗੇ ਆਹ ਕੁਝ ਕਰਾਂਗਾ, ਇਹ ਜਿੱਦਾਂ ਦੀ ਵੀ ਸਿਆਸਤ ਕਰਨਾ ਚਾਹੁੰਦੇ ਨੇ ਕਰ ਲੈਣ? ਹਾਂ ਬਿਲਕੁਲ, ਇਹ ਜਿੱਦਾਂ ਦੀ ਵੀ ਸਿਆਸਤ ਕਰਨਾ ਚਾਹੁੰਦੇ ਕਰ ਲੈਣ, ਕਿਉਂਕਿ ਇਹ ਜਿਹੜਾ ਡਿਸੀਜਨ ਆ ਸਸਪੈਂਸ਼ਨ ਦਾ ਸੈਕਟਰੀ ਮੈਮ ਨੇ ਨਹੀਂ ਲਿਆ, ਇਹ ਮਿਨਿਸਟਰ ਮੈਮ ਨੇ ਲਿਆ। ਮਿਨਿਸਟਰ ਮੈਮ ਦੇ ਕਹੇ ਤੋਂ ਬਿਨਾਂ ਇਹ ਸਸਪੈਂਸ਼ਨ ਨਹੀਂ ਹੋ ਸਕਦੀ। ਇਸ ਲਈ ਮੇਰਾ ਮੈਸੇਜ ਤਾਂ ਕਲੀਅਰ ਹੈਗਾ ਬਿਲਕੁਲ ਕਿ ਸਸਪੈਂਸ਼ਨ ਤੋਂ ਅੱਗੇ ਵੀ ਵਧਣਾ, ਤੁਸੀਂ ਉਹ ਵੀ ਵੱਧ ਸਕਦੇ ਹੋ। ਇਹ ਇਨਡਿਸਿਪਲਿਨ ਨਹੀਂ ਆ, ਇਹ ਤਾਂ ਡਿਸਪਲਿਨ ਹੈ। ਜੇ ਤੁਸੀਂ ਗਲਤ ਚੀਜ਼ ਨੂੰ ਸਹੀ ਦੱਸ ਰਹੇ ਹੋ ਵੀ ਭਾਈ ਇੱਥੇ ਗਲਤੀ ਇਹ ਹੈ ਤੇ ਗਲਤ ਹੈ, ਇਹ ਤਾਂ ਡਿਸਪਲਿਨ, ਅਸਲ 'ਚ ਤਾਂ ਇਹਨੂੰ ਡਿਸਪਲਿਨ ਕਹਿੰਦੇ ਨੇ। ਤੁਸੀਂ ਤਾਂ ਡਿਸਪਲਿਨ ਫੋਲੋ ਕੀਤਾ, ਤੁਸੀਂ ਤਾਂ ਜਿਹੜੀ ਚੀਜ਼ ਉਹ ਚਾਹੁੰਦੇ ਉਹਨੂੰ ਚਾਪਲੂਸੀ ਕਹਿੰਦੇ ਆ। ਵੀ ਸਾਡੀ ਚਾਪਲੂਸੀ ਕਰੋ, ਜੋ ਕੁਝ ਅਸੀਂ ਕਹਿ ਰਹੇ ਹਾਂ ਉਦਾਂ ਹੀ ਚੱਲੋ, ਜੇਕਰ ਸਿਸਟਮ ਅਸੀਂ ਚਲਾ ਰਹੇ ਹਾਂ ਤਾਂ ਸਾਡੇ ਹਿਸਾਬ ਨਾਲ ਚੱਲੇ। ਉਹ ਨਹੀਂ, ਉਹਨਾਂ ਦੇ ਕਹੇ ਤੇ ਨਹੀਂ ਸਿਸਟਮ ਚੱਲੇਗਾ। ਉਹ ਪੋਲੀਟੀਸ਼ੀਅਨ ਨੇ, ਉਹਨਾਂ ਨੇ ਵੋਟਾਂ ਦੇ ਹਿਸਾਬ ਨਾਲ ਚੱਲਣਾ ਆ। ਮੁਲਾਜ਼ਮ ਔਰ ਅਫਸਰ ਨੂੰ ਕਿਉਂ ਨਹੀਂ ਵੋਟਾਂ ਮੰਗਣ ਨੂੰ ਕਿਹਾ ਜਾਂਦਾ? ਮੈਂ ਤੁਹਾਨੂੰ ਬਾਰ-ਬਾਰ ਇਹ ਚੀਜ਼ ਦੱਸ ਰਿਹਾ। ਇਸੇ ਕਰਕੇ ਨਹੀਂ ਕਿਹਾ ਜਾਂਦਾ ਨਾ ਕਿ ਇੰਡੀਪੈਂਡੈਂਟਲੀ ਫੈਸਲੇ ਲੈ ਸਕਣ। ਤੇ ਤੁਸੀਂ ਸਾਨੂੰ ਪੋਲੀਟੀਸਾਈਜ਼ ਕਰਨਾ, ਫਿਰ ਕੀ ਫਰਕ ਰਹਿ ਗਿਆ? ਉਹ ਆਬਜੈਕਟ ਤਾਂ ਡਿਫੀਟ ਹੋ ਗਿਆ ਨਾ, ਫਿਰ ਉਹ ਕੰਮ ਤਾਂ ਪੂਰਾ ਨਹੀਂ ਹੋਇਆ। ਫਿਰ ਹੋਰ ਚੀਜ਼ ਇਹਦੇ ਵਿੱਚ ਹੋ ਰਹੀ ਹੈ, ਪੋਲੀਟੀਸਾਈਜ਼ ਤਾਂ ਚੀਜ਼ ਹੋ ਰਹੀ ਹੈ, ਉਹਦੇ ਵਿੱਚ ਬੱਚਿਆਂ ਦੀ ਸਿਹਤ ਦੇ ਨਾਲ, ਮਾਵਾਂ ਦੀ ਜਿਹੜੀਆਂ ਗਰਭਵਤੀ ਔਰਤਾਂ ਨੇ ਉਹਨਾਂ ਦੀ ਸਿਹਤ ਦੇ ਨਾਲ ਵੀ ਖਿਲਵਾੜ ਹੋ ਰਿਹਾ ਹੈ। ਸਿੱਧੇ ਤੌਰ ਤੇ ਜਾ ਕੇ ਕਹਿ ਲਈਏ ਵੀ ਧਰਾਤਲ ਤੇ ਇੱਕ ਸਿਟੀਜ਼ਨ ਪ੍ਰਭਾਵਿਤ ਹੋ ਰਿਹਾ। ਮੈਂ ਤਾਂ ਕਿਹਾ ਸੀ ਸੈਕਟਰੀ ਮੈਮ ਔਰ ਮੰਤਰੀ ਮੈਮ ਨੂੰ, ਜਦੋਂ ਇਹਨਾਂ ਨੇ ਮੇਰੀ ਸਸਪੈਂਸ਼ਨ ਇਸ਼ੂ ਕੀਤੀ, ਮੈਂ ਆਪਣਾ ਮੈਸੇਜ ਫਿਰ ਅਫੀਸ਼ੀਅਲ ਗਰੁੱਪ 'ਚ ਪਾਇਆ। ਉਹਦੇ 'ਚ ਮੈਂ ਇਹਨਾਂ ਨੂੰ ਦੋਨਾਂ ਨੂੰ ਕਿਹਾ ਸੀ, ਸੈਕਟਰੀ ਮੈਮ ਨੂੰ ਵੀ ਮੰਤਰੀ ਮੈਮ ਨੂੰ, ਕਿ ਤੁਸੀਂ ਆਪਣੇ ਬੱਚਿਆਂ ਨੂੰ, ਪੋਤੇ ਪੋਤੀਆਂ ਨੂੰ ਲੈ ਕੇ ਰਈਏ ਦਫ਼ਤਰ ਆ ਜਾਓ ਕੱਲ ਮੇਰੇ। ਠੀਕ ਹੈ, ਔਰ ਸਿੱਧਾ ਚੈਲੰਜ ਕੀਤਾ। ਹਾਂ ਮੈਂ ਕਿਹਾ ਸੀਗਾ ਉਹਨਾਂ ਨੂੰ, ਮਤਲਬ ਚੈਲੰਜ ਤਾਂ ਚਲੋ ਮੈਂ ਕੀ ਕਰੂੰਗਾ, ਬਟ ਮੈਂ ਓਬਵੀਅਸਲੀ ਇਹ ਚੀਜ਼ ਉਹਨਾਂ ਨੂੰ ਬੋਲੀ। ਯੈਸ ਚੈਲੰਜ ਕਹਿ ਸਕਦੇ ਆ ਤੁਸੀਂ, ਇਹਦੇ 'ਚ ਕਾਦੀ ਤੌਰ ਤੇ ਮੈਮ ਵੀ ਉਹ 'ਚ ਜਿਹੜੇ ਮੰਤਰੀ ਮੈਮ ਨੇ, ਹਾਂਜੀ ਮੰਤਰੀ ਮੈਮ ਵੀ ਉਸੇ ਗਰੁੱਪ 'ਚ ਨੇ। ਤਾਂ ਮੈਂ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਤੁਸੀਂ ਇਦਾਂ ਕਰੋ, ਕੱਲ ਨੂੰ ਦਫ਼ਤਰ ਆ ਜਾਓ ਰਈਆ,
ਮੈਂ ਉੱਲੀ ਵਾਲੇ ਪੈਕੇਟ ਰੱਖੂੰਗਾ, ਤੁਸੀਂ ਆਪਣੇ ਬੱਚਿਆਂ ਨੂੰ ਪੋਤਿਆਂ ਨੂੰ ਨਾਲ ਲੈ ਕੇ ਆਉਣਾ, ਮੈਂ ਉਹਨਾਂ ਨੂੰ ਖੁਦ ਖਿਲਾਊਂਗਾ ਤੁਹਾਡੇ ਬੱਚਿਆਂ ਨੂੰ। ਬਟ ਉਹ ਨਹੀਂ ਲੈ ਕੇ ਆਏ। ਰਿਐਕਸ਼ਨ ਕੀ ਸੀ ਉਹਨਾਂ ਦਾ? ਕੋਈ ਵੀ ਨਹੀਂ। ਉਹਨਾਂ ਨੇ ਮੈਨੂੰ ਅਫੀਸ਼ੀਅਲ ਗਰੁੱਪ 'ਚੋਂ ਰਿਮੂਵ ਵੀ ਕੀਤਾ ਹੈ। ਸਸਪੈਂਡਡ ਬੰਦਾ ਮਹਿਕਮੇ 'ਚੋਂ ਥੋੜੀ ਬਾਹਰ ਹੋ ਗਿਆ, ਗਰੁੱਪ 'ਚੋਂ ਰਿਮੂਵ ਕੀਤਾ ਹੋਇਆ। ਠੀਕ ਹੈ। ਮਤਲਬ ਸਾਰੀ WhatsApp ਤੇ ਵੀ ਕਬਜ਼ੇ ਆ। ਹੁਣ ਦੱਸੋ, ਮੇਰੀ ਐਸੋਸੀਏਸ਼ਨ ਦਾ ਜਥੇਬੰਦੀ ਦਾ ਗਰੁੱਪ ਆ, ਉਹਦੇ 'ਚੋਂ ਇਨਫੋਰਮੇਸ਼ਨ ਤੁਹਾਨੂੰ ਪਹੁੰਚਦੀ ਆ। ਤੁਹਾਨੂੰ ਕਿੰਨੇ ਹੱਕ ਦਿੱਤਾ ਬਤੌਰ ਮੰਤਰੀ ਐਸੋਸੀਏਸ਼ਨਾਂ ਦੇ ਨਿੱਜੀ ਮਸਲਿਆਂ 'ਚ ਦਿਲਚਸਪੀ ਲੈਣ? ਰਿਸੈਪਸ਼ਨ ਖਰਾਬ ਕਰ। ਹਾਂ, ਤੁਸੀਂ ਇੰਟਰਫੇਅਰ ਕਿਵੇਂ ਕਰ ਸਕਦੇ ਆ ਸਾਡੇ ਅਦਾਰਿਆਂ ਦੇ ਵਿੱਚ? ਸਾਡੀ ਐਸੋਸੀਏਸ਼ਨ ਵੀ ਆਪਣੇ ਆਪ 'ਚ ਇੱਕ ਅਦਾਰਾ ਆ, ਹਨਾ? ਆਪਣੀ ਆਜ਼ਾਦੀ। ਮੇਰੀ ਅਸੀਂ ਐਸੋਸੀਏਸ਼ਨ ਬਣਾਉਂਦੇ ਇਸ ਕਰਕੇ ਆ ਕਿ ਸਾਡੀ ਫਰੀडम ਆਫ ਸਪੀਚ ਨੂੰ ਪ੍ਰੋਟੈਕਟ ਕੀਤਾ ਜਾ ਸਕੇ। ਅਲੱਗ-ਅਲੱਗ ਹਾਈ ਕੋਰਟਸ ਕਹਿ ਚੁੱਕੀਆਂ ਨੇ ਕਿ ਕੋਈ ਵੀ ਮੁਲਾਜ਼ਮ ਅਫਸਰ ਖੁੱਲ੍ਹ ਕੇ ਆਪਣੀ ਸਰਕਾਰ ਉਲਟ ਬੋਲ ਸਕਦਾ ਆ। ਮਿਨਿਸਟਰੀਅਲ ਐਸੋਸੀਏਸ਼ਨ ਜਿਹੜੀਆਂ ਧਰਨੇ ਲਾਉਂਦੀਆਂ ਨੇ, ਉਹ ਕੰਪਿਊਟਰ ਬੰਦ ਕਰਾਉਂਦੀਆਂ ਵੀ ਕੰਪਿਊਟਰ ਬੰਦ ਕਰੋ, ਅੱਜ ਸਟ੍ਰਾਈਕ ਆ ਕਿਉਂ ਖੋਲ੍ਹਿਆ? ਕੋਈ ਸਸਪੈਂਸ਼ਨ ਹੁੰਦੀ ਆ? ਆਂਗਣਵਾੜੀ ਵਰਕਰ ਕਹਿੰਦੇ ਅਸੀਂ ਫੋਨ ਤੇ ਕੰਮ ਨਹੀਂ ਕਰਨਾ, ਆਨਲਾਈਨ ਕੰਮ ਨਹੀਂ ਕਰਨਾ। ਬਹੁਤ ਸਾਰੇ ਆਂਗਣਵਾੜੀ ਵਰਕਰ ਰਾਸ਼ਨ ਲੈਣ ਤੋਂ ਵੀ ਮਨਾ ਕਰ ਦਿੰਦੇ ਆ। ਤੁਸੀਂ ਕਦੇ ਉਹ ਇੱਕ ਦੂਜੇ ਨੂੰ WhatsApp ਤੇ ਗਰੁੱਪ 'ਚ ਮੈਸੇਜ ਵੀ ਪਾਉਂਦੇ ਆ ਕਿ ਮੰਤਰੀ ਤੱਕ ਉਹ ਮੈਸੇਜ ਨਹੀਂ ਪਹੁੰਚਦੇ। ਬਟ ਕਿਉਂ ਨਹੀਂ ਕਾਰਵਾਈ ਕਰ ਸਕਦੇ? ਕਿਉਂਕਿ ਉਹ ਵੋਟ ਬੈਂਕ ਆ। ਪਿੰਡ 'ਚ 4-4 5-5 ਆਂਗਣਵਾੜੀ ਵਰਕਰ ਨੇ, 4-4 5-5 ਹੈਲਪ। ਗਿਣਤੀ 120 ਹੈ। ਸਾਡੀ ਤਾਂ ਗਿਣਤੀ 120 ਹੈ ਨਾ। ਸਾਡੀ ਫਿਰ ਔਕਾਤ ਕੀ ਰਹਿ ਗਈ ਇਹਨਾਂ ਦੀ ਨਜ਼ਰ 'ਚ? ਇਹਨਾਂ ਨੂੰ ਤਾਂ ਵੋਟਾਂ ਦਾ ਮਤਲਬ ਆ, ਉਹ ਸਾਡੇ ਕੋਲੋਂ ਨਹੀਂ ਹੈਗੀਆਂ। ਫਾਈਨਲ ਡਿਸੀਜਨ ਕੀ ਹੈ ਤੁਹਾਡਾ? ਜਰਾ ਉਹ ਦੱਸ ਦਿਓ ਕਿ ਅੱਗੇ ਦੀ ਵਿਉਂਤਬੰਦੀ ਕੀ ਹੈ ਤੁਹਾਡੀ? ਅੱਗੇ ਦੀ ਵਿਉਂਤਬੰਦੀ ਇਹ ਹੈ ਕਿ ਸਸਪੈਂਸ਼ਨ ਇਹਨਾਂ ਨੇ ਕੀਤੀ ਹੈ, ਉਸ ਤੋਂ ਬਾਅਦ 'ਚ ਜੋ ਵੀ ਕਾਰਵਾਈ ਬਣਦੀ ਹੈ ਮੈਨੂੰ ਬੁਲਾਉਣਗੇ ਨੈਚੁਰਲੀ। ਬਟ ਸਸਪੈਂਸ਼ਨ ਤੋਂ ਬਾਅਦ ਬੁਲਾ ਰਹੇ ਮਤਲਬ ਇਹਨਾਂ ਨੇ ਨੈਚੁਰਲ ਜਸਟਿਸ ਦਾ ਧਿਆਨ ਨਹੀਂ ਰੱਖਿਆ, ਅਧਿਕਾਰਾਂ ਦੀ ਉਲੰਘਣਾ ਇਹਨਾਂ ਨੇ ਕੀਤੀ ਹੈ। ਜਦੋਂ ਮੈਂ ਬੁਲਾਉਣਗੇ ਮੈਂ ਨਿਡਰ ਹੋ ਕੇ ਆਪਣੀ ਐਕਸਪਲੇਨੇਸ਼ਨ ਦਊਂਗਾ। ਕਾਰਵਾਈ ਜਿਹੜੀ ਵੀ ਹੁੰਦੀ ਆ ਹੋ ਜੇ, ਮੈਂ ਹਰ ਤਰ੍ਹਾਂ ਦੀ ਕਾਰਵਾਈ ਲਈ ਤਿਆਰ ਹਾਂ। ਇੱਕ ਇਸ ਤੋਂ ਇਲਾਵਾ ਮੈਂ ਸਵਾਲ ਪੁੱਛ ਲੈਣਾ ਕਿ ਤੁਹਾਡੇ ਤੋਂ, ਤੁਸੀਂ ਵੀ ਇਹ ਸਾਰਾ ਕੁਝ ਜਦੋਂ ਕਰਦੇ ਹੋ, ਤੁਸੀਂ ਆਪਣੀ ਡਿਊਟੀ ਨੂੰ ਪ੍ਰੈਕਟਿਸ ਕਰ ਰਹੇ ਹੁੰਦੇ ਹੋ, ਉਸ ਸਮੇਂ ਕਿੰਨੇ ਕੁ ਪੈਕਟਾਂ ਦੇ ਪਿੱਛੇ ਇੱਕ ਪੈਕਟ ਜਿਹੜਾ ਹੈ ਉਹ ਇਸ ਤਰੀਕੇ ਦਾ ਨਿਕਲ ਜਾਂਦਾ ਹੈ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਉੱਲੀ ਲੱਗੀ ਹੁੰਦੀ ਹੈ, ਖਰਾਬ ਹੁੰਦਾ ਹੈ? ਕਿੰਨੇ ਕੁ ਪੈਕਟ ਐਵਰੇਜ ਹੁੰਦੇ ਨੇ ਇਦਾਂ ਦੇ ਪੂਰੀ ਇੱਕ ਮੀਲ ਦੇ ਵਿੱਚ, ਜਾਂ ਕਹਿ ਲਓ ਵੀ ਇੱਕ ਬਤੌਰ CDPO ਅਗਰ ਮੈਂ ਰਫਲੀ ਦੇਖਾਂ ਤਾਂ 50% ਪੈਕੇਟਸ ਇਦਾਂ ਦੇ ਹੋਣਗੇ ਜਿਹੜੇ ਮਤਲਬ ਠੀਕ ਕਹਿ ਸਕਦੇ ਆ ਤੁਸੀਂ ਵੀ ਐਕਸੈਪਟੇਬਲ ਨੇ, ਠੀਕ ਨੇ। ਹੋ ਸਕਦਾ ਕਿਸੇ ਪਾਰਟਿਕੂਲਰ ਬੰਦੇ ਨੂੰ ਉਹਦਾ ਟੇਸਟ ਨਾ ਚੰਗਾ ਲੱਗੇ, ਬਟ ਅਗੇਨ ਉੱਥੇ ਤਾਂ ਮੈਂ ਗਵਰਨਮੈਂਟ ਦੇ ਹੱਕ 'ਚ ਬੋਲੂੰਗਾ ਕਿ ਕੋਈ ਨਹੀਂ, ਟੇਸਟ ਤਾਂ ਕਰੇਲੇ ਦਾ ਵੀ ਕਈਆਂ ਨੂੰ ਨਹੀਂ ਚੰਗਾ ਲੱਗਦਾ, ਟੇਸਟ ਤਾਂ ਮਿੱਠੇ ਦਾ ਬੜਿਆਂ ਨੂੰ ਵਧੀਆ ਲੱਗਦਾ, ਪਰ ਮਿੱਠਾ ਤਾਂ ਬੱਚੇ ਨੂੰ 2-3 ਸਾਲ ਦੀ ਉਮਰ ਤੱਕ ਦੇਣਾ ਹੀ ਨਹੀਂ ਹੁੰਦਾ ਸੀ। ਸੋ ਉੱਥੇ ਤਾਂ ਪੇਰੈਂਟਸ ਨੂੰ ਕਾਉਂਸਲ ਕੀਤਾ ਜਾਂਦਾ ਹੈ ਕਿ ਨਹੀਂ ਦੇਖੋ ਇਹਦੇ 'ਚ ਮਿਲਟਸ ਪਾਏ ਗਏ ਆ, ਇਸ ਕਰਕੇ ਕੜਵਾਹਟ ਕੁੜੱਤਨ ਆ ਸਕਦੀ ਹੈ, ਪਰ ਤੁਹਾਡੀ ਸਿਹਤ ਲਈ ਆ। ਉੱਥੇ 50% ਐਵੇਂ ਦੇ ਹੋਣਗੇ ਜੋ ਠੀਕ ਹੋਣਗੇ, ਤਾਂ ਹੀ ਰੌਲਾ ਨਹੀਂ ਨਾ ਪੈਂਦਾ ਰਿਹਾ ਨੇਚਰ ਤੋਂ, ਕਿਉਂਕਿ ਅੱਧਾ ਤਾਂ ਠੀਕ ਨਿਕਲਦਾ ਆ। ਇਹ ਤਾਂ ਮੈਂ ਕਦੇ ਵੀ ਨਹੀਂ ਕਿਹਾ ਕਿ ਸਾਰਾ ਹੀ ਮਾੜਾ ਨਿਕਲਦਾ ਹੈ। 50% ਕਿਹੋ ਜਿਹਾ ਨਿਕਲਦਾ ਹੈ? ਬਾਕੀ ਦੇ 50% ਦੇ ਵਿੱਚੋਂ ਤੁਸੀਂ ਲਾ ਲਓ ਕਿ 20% ਟਾਈਮ ਪਾਸ ਵੀ ਚੱਲ ਸਕਦਾ ਹੈ, ਡੰਗ ਟਪਾਊ ਹੋ ਸਕਦਾ ਹੈ, 20-30% ਇਹੋ ਜਿਹਾ ਜਿਹੜਾ ਸਮੈਲ ਵੀ ਮਾਰ ਸਕਦਾ ਹੈ, ਖਰਾਬ ਵੀ ਨਿਕਲ ਸਕਦਾ ਹੈ, ਜਿਵੇਂ ਮੇਰੇ ਕੇਸ ਵੀ ਬੋਰੀਆਂ ਨਿਕਲੀਆਂ ਨੇ। ਇਹਦੇ ਲਈ ਤੁਸੀਂ ਮਾਈਂਡ ਪ੍ਰਿਪੇਅਰ ਹੁੰਦਾ ਹੈ ਤੁਹਾਡਾ ਪਹਿਲਾਂ ਕਿ ਇੰਨਾ ਕੁ ਤਾਂ ਹੋਣਾ ਹੀ ਹੋਣਾ ਹੈ ਭਾਈ? ਨਹੀਂ, ਅਸੀਂ ਕਦੇ ਵੀ ਐਕਸਪੈਕਟ ਨਹੀਂ ਕਰਦੇ ਕਿ ਰਾਸ਼ਨ ਖਰਾਬ ਨਿਕਲੇ। ਮਤਲਬ ਕਿ ਜਦੋਂ ਤੁਸੀਂ ਹੁਣ ਬਾਰ-ਬਾਰ ਲੈਣ ਜਾਂਦੇ ਹੋ, ਤੁਹਾਨੂੰ ਆਸ ਹੁੰਦੀ ਹੈ ਕਿ ਚੰਗਾ ਹੋਊਗਾ, ਜਾਂ ਤੁਸੀਂ ਸੋਚ ਕੇ ਹੀ ਮੰਨਦੇ ਹੋ ਵੀ ਭਾਈ ਇਹਦੇ 'ਚੋਂ ਵੀ ਖਰਾਬ ਹੀ ਨਿਕਲਣਾ? ਦੇਖੋ, ਅਸੀਂ ਜਦੋਂ ਦਾ ਵਰਕਰਸ ਨੂੰ ਐਨਕਰੇਜ ਕਰਨਾ ਸ਼ੁਰੂ ਕੀਤਾ ਹੈ ਕਿ ਸਾਨੂੰ ਰਾਸ਼ਨ ਦੀ ਕੁਆਲਿਟੀ 'ਚ ਕੋਈ ਪ੍ਰੋਬਲਮ ਹੈ ਤਾਂ ਉਹ ਦੱਸੋ, ਉਦੋਂ ਤੋਂ ਸਾਨੂੰ ਵੀ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਰਾਸ਼ਨ ਇੰਨਾ ਨਹੀਂ ਵਧੀਆ। ਵੀਡੀਓਜ਼ ਪਹੁੰਚ ਹਾਂ ਵੀਡੀਓਜ਼ ਪਹੁੰਚਦੀਆਂ, ਮੈਸੇजेस ਪਹੁੰਚਦੇ ਨੇ। ਕਈ ਬਲਾਕਸ ਦਾ ਵਰਕਰਸ ਨੇ ਇਸ ਵਾਰ ਰਾਸ਼ਨ ਲੈਣ ਤੋਂ ਵੀ ਮਨਾ ਕੀਤਾ ਸੀਗਾ। ਤੇ ਭਾਈ ਇਹ ਜ਼ਰੂਰ ਦੱਸਿਓ, ਜਦੋਂ ਫਿਰ ਹੇਠਲੇ ਲੈਵਲ ਤੇ ਲੋਕ ਨੇ ਜਿਨ੍ਹਾਂ ਨੂੰ ਉਹ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ, ਜਿਹੜੇ ਉਹ ਕੰਜ਼ਿਊਮ ਕਰਦੇ ਨੇ, ਉਹਨਾਂ ਦਾ ਰਿਐਕਸ਼ਨ ਤੁਹਾਡੇ ਤੱਕ ਪਹੁੰਚਦਾ ਹੋਊਗਾ, ਉਹ ਤੁਹਾਨੂੰ ਕੀ ਫੀਡਬੈਕ ਦਿੰਦੇ ਨੇ? ਸਾਡੇ ਇੱਕ ਆਂਗਣਵਾੜੀ ਵਰਕਰ ਨੇ ਮੈਨੂੰ ਦੱਸਿਆ ਸੀਗਾ ਕਿ ਕਿਸੇ ਬੱਚੇ ਦੇ, ਮੈਨੂੰ ਹੁਣ ਐਗਜ਼ੈਕਟਲੀ ਮੈਂ ਰੀਕਾਲ ਨਹੀਂ ਕਰ ਪਾ ਰਿਹਾ ਕਿ ਉਹਦੇ ਮੰਮੀ ਸੀ ਜਾਂ ਦਾਦੀ ਸੀ, ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਮੇਰੇ ਬੱਚੇ ਦੀ ਜਾਨ ਲੈਣੀ ਆ, ਆਪਣੇ ਬੱਚੇ ਨੂੰ ਵੀ ਇਹੋ ਰਾਸ਼ਨ ਦਿਓ, ਔਰ ਉਹ ਵਰਕਰ ਮੇਰੇ ਕੋਲ ਰੋ ਕੇ ਗਈ ਸੀ। ਹੁਣ ਪਿੰਡ ਦੀ ਵਰਕਰ ਆ, ਪਿੰਡ ਦੇ ਹੀ ਲਾਭਪਾਤਰੀ ਨੇ, ਪਿੰਡ ਦੀ ਔਰਤ ਨੂੰ ਆ ਕੇ ਕਹਿ ਰਹੀ ਆ, ਕੱਲ ਨੂੰ ਉਹ ਵਰਕਰ ਦੇ ਅੱਗੇ ਰਾਸ਼ਨ ਰੱਖ ਦੇਗੀ ਵੀ ਅੱਧਾ ਤੂੰ ਆਪਣੇ ਬੱਚੇ ਨੂੰ ਵੀ ਖਵਾ, ਫਿਰ ਜੀ ਜਿਹੜਾ ਆਪ ਨਹੀਂ ਖਾ ਸਕਦੇ ਉਹ ਗਾਂ ਕਿਵੇਂ ਦੇ? ਇਹੀ ਰੀਜ਼ਨ ਹੈ ਕਿ ਵਰਕਰਸ ਨੇ ਬਹੁਤ ਸਾਰੇ ਬਲਾਕਾਂ 'ਚ ਮਨਾ ਤੱਕ ਕੀਤਾ ਹੋਇਆ ਰਾਸ਼ਨ ਲੈਣ ਤੋਂ। ਤੇ ਫਿਰ ਉੱਥੇ ਕਿਵੇਂ ਚੱਲਦਾ? ਹਾਲਾਂਕਿ ਮੈਂ ਉੱਥੇ ਆਪਣੇ ਨਾਲ ਦੇ CDPOs ਨੂੰ, ਹੁਣ ਇਹ ਕਹਿੰਦੇ ਮੈਂ ਸਹਿਕਰਮੀਆਂ ਨੂੰ ਉਕਸਾਇਆ, ਮੈਂ ਆਪਣੇ ਸਹਿਕਰਮੀਆਂ ਨੂੰ ਉਦੋਂ ਇਹ ਦੱਸਿਆ ਸੀਗਾ ਕਿ ਤੁਸੀਂ ਇਹਨਾਂ ਤੇ ਕਾਰਵਾਈ ਕਰ ਦਿਓ ਸਗੋਂ, ਕਿ ਹਾਂ ਠੀਕ ਹੈ ਵਰਕਰ ਨੂੰ ਰਾਸ਼ਨ ਲੈਣ ਤੋਂ ਮਨਾ ਨਹੀਂ ਕਰ ਸਕਦੀ ਵਰਕਰ। ਦੇਖੋ ਕਿਵੇਂ ਕਹਿ ਸਕਦੀ ਵਰਕਰ ਕਿ ਮੈਂ ਰਾਸ਼ਨ ਨਹੀਂ ਲੈਣਾ, ਬਟ ਪੈਕੇਟ ਖੁੱਲ੍ਹਾ ਮਾੜਾ ਹੈ, ਫਿਰ ਵਰਕਰ ਅੱਗੇ ਨਾ ਵੰਡੇ, ਫਿਰ ਉਹ ਵਾਪਸ ਭੇਜੇ, ਫਿਰ CDPO ਦੀ ਜ਼ਿੰਮੇਵਾਰੀ ਨੂੰ ਚੁੱਕੇ ਖੜੇ। ਜੀ ਹੁਣ ਇਹ ਅੰਤ ਦੇ ਵਿੱਚ ਦੱਸ ਦਿਓ ਕਿ ਇਹ ਜਿਹੜਾ ਤੁਹਾਡੇ ਕੋਲ ਪ੍ਰੋਡਕਟ ਆਉਂਦੇ ਨੇ, ਇਹ ਕਿਹੜੀ ਕੰਪਨੀ ਜਾਂ ਕਿਹੜੀ ਫਰਮ ਤੁਹਾਨੂੰ ਪ੍ਰੋਵਾਈਡ ਕਰਦੀ ਹੈ? ਮਾਰਕਫੈਡ ਦਾ ਤਾਂ ਨਾਮ ਆਉਂਦਾ ਕਿ ਮਾਰਕਫੈਡ ਆਪ ਹੀ ਉਹਨੂੰ ਪ੍ਰੋਡਿਊਸ ਕਰਦੀ ਹੈ, ਆਪ ਹੀ ਉਹਨਾਂ ਨੂੰ ਮੈਨੂਫੈਕਚਰ ਕਰਕੇ ਤੁਹਾਡੇ ਤੱਕ ਪਹੁੰਚਾਉਂਦੀ ਹੈ, ਜਾਂ ਫਿਰ ਉਹਨਾਂ ਦੇ ਪਿੱਛੇ ਵੀ ਕੋਈ ਹੋਰ ਫਰਮ ਹੈ? ਚੰਡੀਗੜ੍ਹ ਸਵੀਟਸ ਔਰ ਪ੍ਰਕਾਸ਼ ਮਸਾਲੇ, ਕੁਝ ਕਹਿੰਦੇ ਨੇ ਦੋਨੋਂ ਫਰਮਸ ਰਿਲੇਟਡ ਨੇ, ਕੁਝ ਲੋਕ ਕਹਿੰਦੇ ਨੇ ਕਿ ਅਨਰਿਲੇਟਡ ਨੇ। ਇਹ ਦੋਵੇਂ ਪੰਜਾਬ ਦੀਆਂ ਨੇ ਫਰਮਸ? ਔਰ ਚੰਡੀਗੜ੍ਹ ਬੇਸਡ ਨੇ ਆਈ ਥਿੰਕ, ਇੱਕ ਸ਼ਾਇਦ ਪੰਜਾਬ ਦੇ ਕਿਸੇ ਕਸਬੇ ਦੀ ਵੀ ਬੇਸਡ ਹੈਗੀ ਹੈ, ਪਰ ਇਹਨਾਂ ਦੇ ਉੱਤੇ ਵੀ ਪਿਛਲੇ ਸਮੇਂ ਦੇ ਵਿੱਚ ਵੀ ਕੁਝ ਕੁਐਸਚਨਸ ਚੁੱਕੇ ਗਏ ਆ ਕੁਝ ਲੋਕਾਂ ਦੇ ਵੱਲੋਂ, ਵੀ ਐਲੀਗੇਸ਼ਨ ਕੁਐਸਚਨਸ ਚੁੱਕੇ ਜਾਂਦੇ ਰਹੇ ਨੇ ਕਿ ਕਿਹੜੇ ਹਾਲਾਤਾਂ 'ਚ ਇਹਨਾਂ ਨੂੰ ਟੈਂਡਰ ਮਿਲੇ ਨੇ, ਬਟ ਉਹ ਮੈਂ ਬੋਲੂੰਗਾ ਕਿ ਉੱਥੇ ਮੈਂ ਪੁਸ਼ਟੀ ਨਹੀਂ ਕਰ ਸਕਦਾ, ਉੱਥੇ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਕੁਝ ਬੋਲਿਆ ਜਾ ਸਕਦਾ ਉਹਨਾਂ ਚੀਜ਼ਾਂ ਦੇ ਉੱਤੇ। ਠੀਕ ਹੈ ਜੀ। ਹਾਂਜੀ, ਸੋ ਇਹ ਸਾਰੀ ਜਿਹੜੀ ਵਿਉਂਤਬੰਦੀ ਹੈ, ਤੇ ਤੁਸੀਂ ਇਹ ਕਹਿ ਰਹੇ
ਰਹੇ ਹੋ ਕਿ ਮੈਂ ਆਪਣਾ ਪੱਖ ਆਜ਼ਾਦੀ ਦੇ ਨਾਲ ਰੱਖੂੰਗਾ, ਤੇ ਤੁਹਾਡੇ ਨਾਲ ਹੋਰ ਵੀ ਜਥੇਬੰਦੀਆਂ ਆਈਆਂ ਨੇ ਹੁਣ? ਹਾਂਜੀ, ਮੇਰੇ ਸੰਪਰਕ 'ਚ ਨੇ। ਮੇਰੇ ਸੰਪਰਕ 'ਚ ਕੁਝ ਕਿਸਾਨ ਜਿਹੜੇ ਲੀਡਰਸ ਨੇ ਉਹ ਵੀ ਨੇ। ਮੇਰੇ ਸੰਪਰਕ ਵਿੱਚ ਟੀਚਰਸ ਐਸੋਸੀਏਸ਼ਨਸ ਵੀ ਨੇ। ਪੰਚਾਇਤ ਯੂਨੀਅਨ ਜਿਹੜੀ ਹੈ ਉਹ ਵੀ ਮੇਰੇ ਸੰਪਰਕ 'ਚ। ਮੇਰੇ ਸੰਪਰਕ 'ਚ ਕਾਫੀ ਐਸੋਸੀਏਸ਼ਨਸ ਨੇ, ਔਰ ਲੋੜ ਪਏਗੀ ਤਾਂ ਅਸੀਂ ਇੱਕੋ ਅੰਬਰੇਲਾ ਥੱਲੇ ਇਕੱਠੇ ਵੀ ਹੋਵਾਂਗੇ, ਕਿਉਂਕਿ ਇਕੱਲੇ ਪਿੰਡ 'ਚ ਆਂਗਣਵਾੜੀ ਸੈਂਟਰ ਆ। ਔਰ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਦੇਖੋ ਕੀ ਹੈ, ਜਿਹੜੀ ਆਂਗਣਵਾੜੀ ਸਰਵਿਸਿਜ਼ ਸਕੀਮ ਆ, ਇੱਕ ਯੂਨੀਵਰਸਲ ਸਕੀਮ ਆ। ਸਰਕਾਰ ਦੀਆਂ ਨਾ ਦੋ ਤਰ੍ਹਾਂ ਦੀਆਂ ਸਕੀਮਾਂ ਹੁੰਦੀਆਂ, ਇੱਕ ਯੂਨੀਵਰਸਲ ਹੁੰਦੀ ਹੈ, ਇੱਕ ਟਾਰਗੇਟਿਡ ਹੁੰਦੀ ਹੈ। ਟਾਰਗੇਟਿਡ ਮਤਲਬ ਕਿ ਕਿਸੇ ਜੇ ਮੰਨ ਲਓ ਇਕੱਲੇ ਗਰੀਬ ਪਰਿਵਾਰਾਂ ਲਈ, ਉਹ ਟਾਰਗੇਟਿਡ ਸਕੀਮ ਆ। ਦੂਜੀਆਂ ਯੂਨੀਵਰਸਲ ਹੁੰਦੀਆਂ ਨੇ ਕਿ ਸਾਰੇ ਉਹਦਾ ਲਾਭ ਲੈ ਸਕਦੇ। ਜਿਹੜੀ ਆਂਗਣਵਾੜੀ ਦੀ ਸਕੀਮ ਆ ਯੂਨੀਵਰਸਲ ਆ, ਅਮੀਰ ਹੋਵੇ ਗਰੀਬ ਹੋਵੇ ਸਾਰਿਆਂ ਨੂੰ ਰਾਸ਼ਨ ਜਾਣਾ ਹੈ। ਸੋ ਸੀਰੀਅਸ ਮੈਟਰ ਕੋਈ ਆ। ਵਰਗ ਵੰਡ ਨਹੀਂ? ਹਾਂ, ਨਾ ਕੋਈ, ਔਰ ਬਹੁਤ ਵੱਡੀ ਇਕੁਅਲਾਈਜ਼ਰ ਹੈ। ਅਮੀਰ ਔਰ ਗਰੀਬ ਸੇਮ ਪੈਕੇਟ 'ਚੋਂ ਖਾਣਾ ਲੈ ਰਿਹਾ, ਕਿੰਨੀ ਵੱਡੀ ਇਕੁਅਲਾਈਜ਼ਰ ਆ। ਤੁਸੀਂ ਕਾਸਟ ਸਿਸਟਮ ਖਤਮ ਕਰ ਸਕਦੇ ਅਗਰ ਮੈਂ ਕਹਾਂ ਤਾਂ ਆਂਗਣਵਾੜੀ ਦੇ ਰਾਹੀਂ, ਪਰ ਤੁਸੀਂ ਤਾਂ ਬੇੜਾ ਗਰਕ ਕਰ ਰਹੇ ਆਂਗਣਵਾੜੀ ਦਾ। ਫਿਰ ਕਾਸਟ ਸਿਸਟਮ ਕਿੱਥੋਂ ਖਤਮ ਹੋਵੇ? ਔਰ ਜੱਟਵਾਦ ਹੀ ਤਾਂ ਪੰਜਾਬ ਨੂੰ ਮਾਰ ਰਿਹਾ, ਫਿਰ ਕਾਸਟ ਸਿਸਟਮ ਕਿੱਦਾਂ ਖਤਮ ਹੋਊਗਾ? ਪੱਟੇ ਹੋਏ ਆ। ਹਾਂ, ਉਹਦੇ ਤਾਂ ਖਰਾਬ ਹੋਏ ਆ ਅਸੀਂ ਸਾਰੇ। ਜੱਟਵਾਦ ਸਾਨੂੰ ਪੜ੍ਹਨ ਨਹੀਂ ਦਿੰਦਾ, ਜੱਟਵਾਦ ਮਿਹਨਤ ਨਹੀਂ ਕਰਨ ਦਿੰਦਾ। ਜੇ ਹੁਣ ਤੁਹਾਨੂੰ ਜਿਹੜੇ ਮੈਮ ਨੇ, ਮੰਤਰੀ ਨੇ ਇਸ ਮਹਿਕਮੇ ਦੇ, ਤੇ ਉਹ ਤੁਹਾਨੂੰ ਕਿਸੇ ਤਰੀਕੇ ਦਾ ਕਹਿੰਦੇ ਨੇ ਵੀ ਭਾਈ ਤੁਸੀਂ ਐ ਨਾ ਕਰੋ, ਅੱਗੇ ਤੋਂ ਹੁਣ ਸਮਝਦਾਰੀ ਨਾਲ ਚੱਲ ਪਾਓ, ਸਾਰੀ ਗੱਲ ਮੁਕਾਉਣ ਦੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਨਾਲ, ਜਿਸ ਤਰੀਕੇ ਨਾਲ ਦੱਸਿਆ ਵੀ WhatsApp ਤੇ ਵੀ ਜੁੜੇ ਹੋਏ ਨੇ, ਤਾਂ ਫਿਰ ਤੁਹਾਡਾ ਕੀ ਰਿਐਕਸ਼ਨ ਹੋਊਗਾ? ਤੁਸੀਂ ਸਮਝੌਤਾ ਕਰਨ ਲਈ ਕਿ ਇਸ ਹੱਦ ਤੱਕ ਜਾ ਸਕਦੇ ਹੋ, ਜਾਂ ਫਿਰ ਸਮਝੌਤੇ ਵਾਲੀ ਲੀਕ ਖਿੱਚੀ ਹੋਈ ਹੈ ਕਿ ਸਮਝੌਤਾ ਇਸ ਹੱਦ ਤੇ ਨਹੀਂ ਹੋਊਗਾ? ਕਿਸ ਹੱਦ ਤੇ ਜਾ ਕੇ ਸਮਝੌਤਾ ਹੋ ਸਕਦਾ? ਮੈਂ ਸਿਰਫ ਔਰ ਸਿਰਫ ਰਾਸ਼ਨ ਦੀ ਗੱਲ ਕੀਤੀ ਸੀਗੀ, ਬਟ ਇਸ ਮਸਲੇ ਨੂੰ ਪੋਲੀਟੀਸਾਈਜ਼ ਮੰਤਰੀ ਜੀ ਨੇ ਖੁਦ ਕੀਤਾ, ਠੀਕ ਹੈ, ਜਦ ਕਿ ਮੇਰੀ ਉਹਨਾਂ ਦੇ ਖਿਲਾਫ ਜਾਂ ਹੱਕ 'ਚ ਕੁਝ ਵੀ ਨਹੀਂ ਸੀ ਹੈਗਾ, ਕਿਉਂਕਿ ਸਾਨੂੰ ਮਿਨਿਸਟਰਸ ਨਾਲ ਕੋਈ ਮਤਲਬ ਨਹੀਂ ਹੁੰਦਾ। ਅਸੀਂ ਚੰਡੀਗੜ੍ਹ 'ਚ ਥੋੜੀ ਜੌਬ ਕੰਮ ਕਰਨਾ, ਅਸੀਂ ਫੀਲਡ ਦੇ ਆਫੀਸਰ। ਜੇ ਮੈਂ ਚੰਡੀਗੜ੍ਹ ਬੈਠ ਕੇ ਕੰਮ ਕਰਦਾ, ਮੈਂ ਫਿਰ ਵੀ ਕਹਾਂ ਕਿ ਮੇਰਾ ਮੰਤਰੀ ਨਾਲ ਕੋਈ ਜਾਣ ਪਛਾਣ ਆ। ਅਸੀਂ ਤਾਂ ਫੀਲਡ ਦੇ ਵਿੱਚ ਆਪਣਾ ਕੰਮ ਕਰਦੇ ਹਾਂ। ਪੋਲੀਟੀਸਾਈਜ਼ ਮੰਤਰੀ ਜੀ ਨੇ ਕੀਤਾ ਹੈ, ਈਗੋ ਤੇ ਉਹਨਾਂ ਨੇ ਇਹਨੂੰ ਲਿਆਇਆ ਕਿ ਇਹ ਬੰਦੇ ਨੇ ਇਦਾਂ ਦਾ ਮੈਸੇਜ ਕਿਹਾ, ਜਦ ਕਿ ਮੈਂ ਸਾਰਿਆਂ ਨੂੰ ਪਾਇਆ ਨਹੀਂ ਸੀ। ਮੇਰੀ ਐਸੋਸੀਏਸ਼ਨ ਸਿਰਫ 45 ਮੈਂਬਰਸ ਨੇ, ਮੈਂ ਉਹਨਾਂ ਨੂੰ ਪਾ ਰਿਹਾ, ਔਰ ਉਹ ਵੀ ਲੌਜਿਕ ਨਾਲ ਪਾ ਰਿਹਾ ਕਿ ਕਿਉਂ ਮੈਂ ਇਹ ਚੀਜ਼ ਬੋਲ ਰਿਹਾ, ਕਿਉਂਕਿ ਤੁਸੀਂ ਓਕੇ ਰਿਪੋਰਟਾਂ ਲੈ ਕੇ ਬਾਅਦ 'ਚ ਸਾਨੂੰ ਢੰਗ ਦੇਣਾ ਹੁੰਦਾ ਹੈ ਵੀ ਤੁਹਾਡੀ ਰਿਪੋਰਟ ਗਲਤ ਨਿਕਲੀ। ਸਾਡੇ ਲਈ ਅੱਗੇ ਖੂਬ ਪਿੱਛੇ ਖਾਈ ਹੈ। ਕੱਲ ਨੂੰ ਹੋਰ ਕੋਈ ਪੱਤਰਕਾਰ ਇਹ ਚੀਜ਼ ਕੱਢ ਕੇ ਰੱਖ ਦਿੰਦਾ ਹੈ ਤਾਂ ਫਿਰ ਗੱਲ ਤੁਹਾਡੇ ਤੇ ਆ ਜਾਣੀ ਹੈ, ਭਾਈ ਤੁਸੀਂ ਕਾਹਤੇ ਓਕੇ ਲਿਖ ਕੇ ਭੇਜਦੇ ਰਹੇ ਜਦ ਗਲਤ ਸੀ, ਆਪਾਂ ਨੂੰ ਕਾਰਵਾਈ ਕਰਨੀ ਚਾਹੀਦੀ ਸੀ। ਆਲਰੇਡੀ ਆ ਰਹੀ ਹੈ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ 'ਚ। ਤੁਸੀਂ ਉਹਨਾਂ ਦੇ CDPO ਜਿੱਥੋਂ ਵੀ ਉੱਲੀ ਦੀਆਂ ਰਿਪੋਰਟਾਂ ਆਈਆਂ ਉਹਨਾਂ ਦੇ CDPOs ਦੇ ਸਰਟੀਫਿਕੇਟਸ ਕਢਾ ਲਓ, ਸਰਟੀਫਿਕੇਟ ਤੁਹਾਨੂੰ ਓਕੇ ਹੀ ਮਿਲ ਜਾਣਾ ਹੈ ਜੀ। ਸੋ ਇਹੀ ਪ੍ਰੋਬਲਮ ਆ। ਰਹੀ ਗੱਲ ਮੰਤਰੀ ਦੇ ਰੀਚ ਆਊਟ ਕਰਨ ਦੀ, ਮੈਨੂੰ ਬਿਲਕੁਲ ਵੀ ਆਸ ਨਹੀਂ ਕਿ ਉਹ ਰੀਚ ਆਊਟ ਕਰਨਗੇ, ਨਹੀਂ ਕਰਨਗੇ। ਈਗੋਇਸਟ ਤੁਸੀਂ ਸਮਝੌਤਾ ਨਹੀਂ, ਮੈਂ ਨਹੀਂ ਕਰੂੰਗਾ ਸਮਝੌਤਾ। ਅੱਗੇ ਕੋਈ ਕਾਰਵਾਈ ਕਰਨੀ ਹੋਵੇ ਸ਼ੁਰੂ ਕਰ ਲਵੋ। ਬਹੁਤ ਹਾਂਜੀ। ਸੋ ਇਹ ਸਨ ਸਾਡੇ ਨਾਲ ਉਹ ਅਧਿਕਾਰੀ ਜਿਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਇਸ ਕਰਕੇ ਕਿਉਂਕਿ ਉਹਨਾਂ ਨੇ ਸਾਫ਼ ਤੇ ਸਪਸ਼ਟ ਤਰੀਕੇ ਦੇ ਨਾਲ ਰਿਪੋਰਟ ਕਰਨ ਦੀ ਗੱਲ ਆਪਣੇ ਹੋਰ ਅਧਿਕਾਰੀ ਜਿਹੜੇ ਇਹਨਾਂ ਦੇ ਸਹਿਕਰਮੀ ਨੇ ਉਹਨਾਂ ਨੂੰ ਆਖੀ ਸੀ, ਤੇ ਉਸ ਤੋਂ ਬਾਅਦ ਮੰਤਰੀ ਸਾਹਿਬਾ ਇਸ ਨੂੰ ਦਿਲ ਤੇ ਲੈ ਜਾਂਦੇ ਨੇ ਤੇ ਇਹਨਾਂ ਨੂੰ ਸਸਪੈਂਡ ਕਰਵਾ ਦਿੱਤਾ ਜਾਂਦਾ ਹੈ। ਤੇ ਹੁਣ ਇਹ ਲੜਾਈ ਲੜਨ ਦੇ ਲਈ ਮੈਦਾਨ ਦੇ ਵਿੱਚ ਨੇ। ਇਹਨਾਂ ਦਾ ਕਹਿਣਾ ਹੈ ਕਿ ਮੈਂ ਬਿਨਾਂ ਕਿਸੇ ਸਮਝੌਤੇ ਤੇ ਇਸ ਸਾਰੇ ਮੁੱਦੇ ਨੂੰ ਲੈ ਕੇ ਲੜਾਈ ਲੜੂੰਗਾ ਤੇ ਜਿੱਥੇ ਤੱਕ ਹੋ ਸਕੇਗਾ ਨਿਭਣ ਦੀ ਕੋਸ਼ਿਸ਼ ਕਰਾਂਗਾ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਧੰਨਵਾਦ।